अवल अल्लाह नूर उपाया कुदरत के सब बंदे एक नूर दे सब जग उपजा कौन भले को मंदे। ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਨਾ। ਐਸੇ ਮਹਾਂਪੁਰਖਾਂ ਦੀਆਂ ਜੀਵਨ ਕਥਾਵਾਂ ਜਦ ਆਪਾਂ ਯਾਦ ਕਰਦੇ ਹਾਂ ਨਾ, ਤੇ ਉਹ ਪੁੱਤਾਂ ਨੂੰ ਸੁਪੁੱਤਰ ਬਣਾ ਦਿੰਦੀਆਂ ਨੇ, ਆਮ ਮਨੁੱਖ ਨੂੰ ਉੱਤਮ ਕਰ ਦਿੰਦੀਆਂ ਨੇ। ਇਹ ਸ਼ਕਤੀ ਹੁੰਦੀ ਹੈ, ਤਾਂ ਹੀ ਆਪਾਂ ਯਾਦ ਕਰਦੇ ਹਾਂ। ਜਿਵੇਂ ਕਿ ਅੱਜ ਆਪਾਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਉਹਨਾਂ ਦੇ ਜੀਵਨ ਨੂੰ ਥੋੜ੍ਹਾ ਜਿਹਾ ਨੇੜਿਓਂ ਤੱਕਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਸਾਡੇ ਨਾਲ ਬੜੀ ਹੀ ਪੰਥ ਦੀ ਪਿਆਰੀ ਸ਼ਖਸੀਅਤ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਕਲੇਰ, ਗੁਰਦੁਆਰਾ ਬੁਰਜ ਸਾਹਿਬ ਇਤਿਹਾਸਕ ਅਸਥਾਨ ਗੁਰੂ ਪੰਚਮ ਪਾਤਸ਼ਾਹ ਜੀ ਦਾ, ਜਦੋਂ ਆਪ ਜੀ ਬਾਠ ਸਾਹਿਬ ਤੋਂ ਜਲਦੀ ਗਾਗਰ ਲੈ ਕੇ ਆਏ, ਇਸ ਅਸਥਾਨ 'ਤੇ ਉਹਨਾਂ ਦਾ ਪੜਾਅ ਸੀ। ਸੋ ਬੜਾ ਮਹੱਤਵਪੂਰਨ ਇਤਿਹਾਸਕ ਅਸਥਾਨ ਹੈ। ਇਲਾਕੇ ਦੀ ਬੜੀ ਸੰਗਤ ਪਿਆਰ ਦੇ ਨਾਲ ਇੱਥੇ ਜੁੜਦੀ ਹੈ, ਅਤੇ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੈ। ਭਾਈ ਸਾਹਿਬ ਹੋਰਾਂ 'ਤੇ ਵੀ ਬੜੇ ਪਿਆਰ ਦੇ ਨਾਲ ਸੰਗਤਾਂ ਨੂੰ ਜੋੜਦੇ ਨੇ। ਪ੍ਰੀਤ ਹੋਣੀ ਜੀਵਨ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ, ਅਤੇ ਉਹ ਪ੍ਰੀਤ ਆਪ ਜੀ ਵੀ ਦਰਸ਼ਨ ਕਰ ਰਹੇ ਹੋਵੋਗੇ। ਸੋ ਆਪਾਂ ਉਸੇ ਪ੍ਰੀਤ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਉਸ ਜੀਵਨ ਬਿਰਤਾਂਤ ਦੇ ਨਾਲ ਜੁੜਨਾ ਕਰਾਂਗੇ। ਜੀ ਭਾਈ ਸਾਹਿਬ ਜੀ, ਅਸੀਂ ਗੱਲ ਕਰ ਰਹੇ ਸਾਂ ਜੀ ਕਿਵੇਂ ਉਹਨਾਂ ਨੇ ਜਿਵੇਂ ਜਿਵੇਂ ਪਾਤਸ਼ਾਹੀਆਂ ਦੇ ਸਮੇਂ ਆਪੋ ਆਪਣੇ ਆਏ, ਹਰ ਪਾਤਸ਼ਾਹੀ ਦਾ ਬਚਨ ਉਹਨਾਂ ਨੇ ਸਿਰ ਮੱਥੇ ਮੰਨਿਆ। ਜੀ ਘਰ ਪਰਿਵਾਰ ਨਾਲ ਮੋਹ ਵਾਲਾ ਕੋਈ ਬਚਨ, ਛੇਵੇਂ ਪਾਤਸ਼ਾਹ ਦਾ ਬਚਨ ਮੰਨਿਆ, ਸੱਤਵੇਂ ਪਾਤਸ਼ਾਹ ਦਾ ਬਚਨ ਮੰਨਿਆ, ਜੀ ਅੱਠਵੇਂ ਪਾਤਸ਼ਾਹ ਦਾ ਬਚਨ, ਨੌਵੇਂ ਪਾਤਸ਼ਾਹ ਜੀ ਦੇ ਨਾਲ ਅਖੀਰ ਸਮੇਂ ਤੱਕ। ਜਿਵੇਂ ਨੌਵੇਂ ਪਾਤਸ਼ਾਹ ਜੀ ਨੇ 5 ਸਿੱਖਾਂ ਨੂੰ ਲੈ ਕੇ ਅਨੰਦਪੁਰ ਸਾਹਿਬ ਤੋਂ ਤੁਰਨਾ ਸੀ, ਇਹਨਾਂ ਨੂੰ ਇੱਥੇ ਜ਼ਿੰਮੇਵਾਰੀ ਦੇ ਕੇ ਗਏ, ਤੁਸੀਂ ਇੱਥੇ ਕਰ ਲਓ ਜੀ ਸਾਰੇ ਪਰਿਵਾਰ। ਮਹਾਰਾਜ ਦੇ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਫਿਰ ਇੱਥੇ ਰਹੇ, ਨਹੀਂ ਤੇ ਨਾਲ ਜਾਣ ਨੂੰ ਤਿਆਰ ਸਨ ਜੀ ਗੁਰੂ ਸਾਹਿਬ। ਬਿਲਕੁਲ। ਜਦੋਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਹੁੰਦੀ, ਉਦੋਂ 10ਵੇਂ ਪਾਤਸ਼ਾਹ ਜੀ ਦੀ ਉਮਰ ਤੇ 9 ਸਾਲ ਸੀ ਦੁਨੀਆ ਦੀ। ਬਿਲਕੁਲ। ਹਾਂਜੀ, ਆਪ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਬਸ ਉਸ ਦਿਨ ਤੋਂ ਅਨੰਦਪੁਰ ਸਾਹਿਬ ਦੇ ਵਿੱਚ ਪੱਕਾ ਸਥਾਨ ਬਣਾ ਲਿਆ, ਮੁੜ ਕੇ ਕਦੀ ਪਿੰਡ ਵੱਲ ਥੋੜੀ ਕੀਤਿਆ ਜਾਂਦੇ। ਆਪਣੇ ਆਪ ਨੂੰ ਇਹ ਸਮਝਦੇ ਸੀ ਭਈ ਆਪ ਤੇ ਗੁਰੂ ਨਾਨਕ ਸਾਹਿਬ ਸਮਰੱਥ ਨੇ, 10ਵੇਂ ਪਾਤਸ਼ਾਹ ਜੋਤ ਹੋ ਨੇ, ਪਰ ਕੋਈ ਇਹ ਨਾ ਕਵੇ ਵੀ ਉਮਰ ਛੋਟੀ ਆ ਜਾਂ ਘਰ ਦਾ ਕੋਈ ਵੀ ਪੰਥ ਦੀ ਜ਼ਿੰਮੇਵਾਰੀ ਮੋਹਰੇ ਲੱਗ ਕੇ ਸਾਰੀ ਦੀ ਜ਼ਿੰਮੇਵਾਰੀ ਮੋਹਰੇ ਲੱਗ ਕੇ ਇੱਕ ਤੁਸੀਂ ਸਮਝਦੇ ਰਹੇ ਵੀ ਜੇ ਸਵਾਸ ਆਖਰੀ ਵੀ ਸਵਾਸ ਜਿਹੜਾ ਉਹ ਗੁਰੂ ਲੇਖੇ ਲੱਗ ਜਾਵੇ ਤੇ ਖੁਸ਼ੀ ਵਾਲੀ ਗੱਲ। ਬਿਲਕੁਲ। ਸੋ ਉਸ ਵੇਲੇ ਜੇ ਆਪਾਂ ਸੰਗਤ ਜੀ ਥੋੜ੍ਹਾ ਜਿਹਾ ਮੋਟਾ ਜਿਹਾ ਇੱਕ ਵਿਚਾਰ ਕਰੀਏ ਨਾ, ਤਾਂ ਕਰੀਬ 31 ਸਾਲ ਦੀ ਉਮਰ ਅੰਦਾਜ਼ਨ ਹੋਏਗੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ, ਕਿਉਂਕਿ 1644 ਦਾ ਆਪ ਜੀ ਦਾ ਜਨਮ ਹੈ ਅਤੇ 75 ਦੇ ਵਿੱਚ ਸ਼ਹਾਦਤ ਹੁੰਦੀ ਹੈ। ਸੋ ਮਤਲਬ ਪੂਰਾ ਇੱਕ ਕਹਿ ਲਓ ਜਵਾਨੀ ਦਾ ਇੱਕ ਉਸ ਜਜ਼ਬਾ ਹੁੰਦਾ ਉਸ ਵੇਲੇ, ਅਤੇ ਉਸ ਜਜ਼ਬੇ ਦਾ ਜੋ ਸਦ ਉਪਯੋਗ ਜਾਂ ਸਭ ਤੋਂ ਬਿਹਤਰੀਨ ਉਪਯੋਗ ਜਿਹੜਾ ਹੋ ਸਕਦਾ ਹੈ ਉਹ ਉਹਨਾਂ ਨੇ ਕੀਤਾ ਜੀ। ਬਿਲਕੁਲ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹਨਾਂ ਤੇ ਵੇਖੋ ਕਿੰਨਾ ਵਿਸ਼ਵਾਸ ਹੈ। ਇਹਨਾਂ ਸਮਿਆਂ ਦੇ ਵਿੱਚ ਬਾਬਾ ਦੀਪ ਸਿੰਘ ਜੀ, ਇਹਨਾਂ ਦਾ ਨਾਮ ਭਾਈ ਦੀਪਾ ਸੀ ਜੀ, ਉਹਨਾਂ ਦੇ ਮਾਤਾ ਪਿਤਾ ਅਨੰਦਪੁਰ ਸਾਹਿਬ ਲੈ ਕੇ ਆਉਂਦੇ ਨੇ ਨਾਲ ਉਹਨਾਂ ਦੇ ਜੀ। ਉਹ ਵੀ ਇੱਦਾਂ ਹੀ ਕਹਿੰਦੇ ਆ, ਮਹਾਰਾਜ ਆਪਣੇ ਮਾਤਾ ਪਿਤਾ ਨੂੰ ਮੈਨੂੰ ਥੋੜਾ ਸਮਾਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਰਹਿਣ ਦੇ। ਜਦੋਂ ਮਾਤਾ ਪਿਤਾ ਛੱਡ ਕੇ ਚਲੇ ਜਾਂਦੇ ਆ, ਮਹਾਰਾਜ ਦੇ ਚਰਨਾਂ ਨਾਲ ਜੁੜਦੇ, ਗੁਰੂ ਸਾਹਿਬ ਭਾਈ ਦੀਪੇ ਨੂੰ ਭਾਈ ਮਨੀ ਰਾਮ ਜੀ ਦੀ ਸੰਗਤ ਵਿੱਚ ਭੇਜਦੇ ਆ, ਇਹਨਾਂ ਦੀ ਸੰਗਤ ਕਰੋ ਜੀ। ਇਹਨਾਂ ਨੇ ਸ਼ਬਦ ਦੀ ਕਮਾਈ ਕੀਤੀ ਆ, ਇਹ ਅਭਿਆਸੀ ਲੋਕ ਨੇ ਜੀ। ਭਾਈ ਮਨੀ ਸਿੰਘ ਜੀ ਤੋਂ ਹੀ ਉਹ ਸਭ ਕੁਝ ਸ਼ਬਦ ਦਾ ਬਿਲਕੁਲ। ਵੇਖੋ ਫਿਰ ਇਤਿਹਾਸ ਦੁਹਰਾਇਆ ਗਿਆ ਹੈ ਨਾ। ਜਦੋਂ ਭਾਈ ਮਨੀ ਰਾਮ ਜੀ ਆਏ ਨੇ, ਉਦੋਂ ਇਹਨਾਂ ਨੂੰ ਬ੍ਰਹਮ ਗਿਆਨੀ ਬਾਬਾ ਭਾਨਾ ਜੀ ਉਹਨਾਂ ਦੀ ਸੇਵਾ ਚਲਾਇਆ, ਅਤੇ ਅੱਜ ਬਾਬਾ ਦੀਪ ਸਿੰਘ ਜੀ ਆਏ ਨੇ ਤੇ ਉਹਨਾਂ ਨੂੰ ਇਹਨਾਂ ਬ੍ਰਹਮ ਗਿਆਨੀਆਂ ਦੀ ਸੰਗਤ ਚ ਲਾ ਦਿੱਤਾ ਵੀ ਇਹ ਤਿਆਰ ਕਰੋ ਹੁਣ। ਇਹ ਤਾਂ ਹੀ ਆਖਿਆ ਗੁਰਸਿੱਖ ਚੰਦਨ ਦੇ ਬੂਟੇ ਸਮਾਨ ਹੈ, ਆਪਣੇ ਅੰਦਰ ਮੈਂ
ਭਰ ਕੇ ਤੇ ਆਪਣੇ ਤੱਕ ਹੀ ਨਹੀਂ ਰਹਿਣ ਦਿੰਦਾ। ਓਹੋ ਜਿਹੜਾ ਉਹਦੇ ਦਾਇਰੇ 'ਚ ਆ ਗਿਆ ਹਾਂ ਉਹਨੂੰ ਵੀ ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇਹ ਵੇਖੋ ਬੜੀ ਵੱਡੀ ਖੇਡ ਆ ਸੰਗਤ ਜੀ। ਇਸੇ ਵਾਸਤੇ ਆਪਾਂ ਅਕਸਰ ਵਿਚਾਰ ਕਰਦੇ ਆ ਨਾ ਕਿ ਚੰਗੇ ਗੁਰਸਿੱਖਾਂ ਦੀ ਸੰਗਤ ਬੜੀ ਵੱਡੀ ਖੇਡ ਹੈ। ਗੁਰੂ ਦੀ ਸੰਗਤ ਤਾਂ ਹੈ ਹੀ ਹੈ, ਆਪਾਂ ਜਿਹੜੀ ਕਰਨੀ ਹੈ ਗੁਰੂ ਕੀ ਸੰਗਤ, ਗੁਰੂ ਦੀ ਹਜ਼ੂਰੀ 'ਚ ਜਿਹੜਾ ਰਹਿਣਾ, ਪਰ ਚੰਗੇ ਗੁਰਸਿੱਖਾਂ ਦੀ, ਕਿਉਂਕਿ ਉਹਨਾਂ ਦੀ ਆਪਣੀ ਕਰਨੀ ਘਾਲ ਕਮਾਈ ਜਿਹੜੀ ਹੁੰਦੀ ਹੈ ਨਾ, ਉਹਦੇ ਵਿੱਚੋਂ ਵੀ ਕੁਝ ਹਿੱਸਾ ਮਿਲ ਜਾਂਦਾ ਜੇ ਪਿਆਰ ਦੇ ਨਾਲ ਜੁੜ ਜਾਈਏ ਤੇ। ਜੀ ਗੁਰੂ ਸਾਹਿਬ ਜੀ ਦੀ ਬਾਣੀ ਦਾ ਫਰਮਾਨ ਹੈ, ਸਤੀ ਪਹਿਰੀ ਸਤ ਭਲਾ ਜੀ ਬਈਏ ਪੜਿਆ ਪਾਸ। 8 ਪੈਰ ਦੇਣੇ, 7 ਪੈਰ ਜਿੱਥੇ ਮਰਜੀ ਆਪਣੀ ਕਿਰਤ ਕਰੋ, ਅੱਛਾ ਜੀ, ਪਰਿਵਾਰ ਦੀ ਜ਼ਿੰਮੇਵਾਰੀਆਂ ਨਿਭਾਓ। ਇਹਨਾਂ ਵਿੱਚੋਂ ਇੱਕ ਪੈਰ ਇਦਾਂ ਦਾ ਰੱਖ ਲਓ ਵੀ ਜਦੋਂ ਤੁਸੀਂ ਪੜ੍ਹਿਆ ਲਿਖਿਆ ਪਾਸ ਬੈਠੋ। ਗੁਰੂ ਨਾਨਕ ਸਾਹਿਬ ਜੀ ਦੇ ਘਰ ਪੜ੍ਹੇ ਲਿਖੇ ਕੌਣ ਨੇ? ਜਿਨ੍ਹਾਂ ਨੇ ਗੁਰਮਤਿ ਨੂੰ ਕਮਾ ਲਿਆ, ਉਹ ਪੜ੍ਹੇ ਲਿਖੇ, ਉਹ ਪੜ੍ਹੇ ਲਿਖੇ ਨੇ। ਉਹਨਾਂ ਲਾਗੇ ਬੈਠੋ, ਉਹਨਾਂ ਦੀ ਸੰਗਤ, ਉਹਨਾਂ ਦੀ ਸੋਭਤ ਕਰਨ ਦੇ ਨਾਲ ਉਹਨਾਂ ਦੀਆਂ ਰਿਸ਼ਮਾਂ, ਉਹਨਾਂ ਦੀਆਂ ਕਿਰਨਾਂ ਤੁਹਾਡੇ ਵਿੱਚ ਵੀ ਆਉਣਗੀਆਂ। ਇਹ ਹਰ ਇੱਕ ਆਭਾ ਮੰਡਲ ਹੁੰਦਾ, ਜਦੋਂ ਉਹਨਾਂ ਦੀ ਸੰਗਤ ਵਿੱਚ ਜਾਵਾਂਗੇ ਮਨ ਬਿਰਤ ਬਦਲ ਜਾਂਦਾ। ਭਾਈ ਦੀਪ ਸਿੰਘ ਜੀ ਦੀ ਫਿਰ ਇਹਨਾਂ ਇਕੱਠਿਆਂ ਬਹਿ ਕੇ ਸ਼ਬਦ ਅਭਿਆਸ ਕੀਤੇ, ਨਾਮ ਦਾ ਅਭਿਆਸ ਕੀਤਾ, ਵੀ ਇੱਕ ਵੱਖਰਾ ਹੀ ਵੱਖਰਾ ਹੀ ਆਨੰਦ ਹੋਏਗਾ। ਬਿਲਕੁਲ ਉਹ ਇੱਕ ਚੜ੍ਹਦੀ ਜਵਾਨੀ 'ਚ ਨੇ ਤੇ ਇਹ ਥੋੜੇ ਜਿਹੇ ਜਵਾਨੀ ਵਿੱਚ ਆ ਰਹੇ, ਜਵਾਨੀ ਉਹ ਆ ਰਹੇ ਨੇ ਤੇ ਉਹ ਪਰਪੱਕ ਨੇ, ਪੂਰੇ ਪਰਪੱਕ ਨੇ। ਉਹਨਾਂ ਨੇ ਗੁਰੂ ਘਰ ਵਿੱਚ ਸਮਾਂ ਬੜਾ ਵੇਖਿਆ, ਉਹਨਾਂ ਨੇ ਗੁਰੂ ਸਾਹਿਬ ਜੀ ਦੇ ਇੱਕ ਇੱਕ ਬਚਨ ਵੇਖੇ, ਸੁਣੇ, ਕਮਾਏ ਨੇ। ਉਹ ਗੁਰੂ ਕੀ ਰਮਜ਼ਾਂ ਨੂੰ ਸਮਝਦੇ ਸੀ। ਭਾਈ ਦੀਪ ਸਿੰਘ ਨੂੰ ਉਹਨਾਂ ਦੇ ਨਾਲ ਤਾਂ ਜੋੜਿਆ ਸੀ ਜਿਹੜਾ ਰਮਜ਼ ਸਮਝ ਰਿਹਾ, ਉਹਨਾਂ ਨਾਲ ਜੋੜਿਆ, ਤੁਸੀਂ ਵੀ ਰਮਜ਼ਾਂ ਸਮਝਣ ਵਾਲੇ ਹੋ ਜਾਓ। ਬਿਲਕੁਲ ਆਹੀ ਗੱਲ। ਆ ਰਮਜ਼ ਜਿਹੜਾ ਲਫ਼ਜ਼ ਆ ਨਾ, ਇਹ ਅਧਿਆਤਮ ਦੇ ਵਿੱਚ ਬੜੀ ਵੱਡੀ ਇਹਦੀ ਖੇਡ ਹੁੰਦੀ ਹੈ। ਰਮਜ਼ ਸਮਝ ਜਾਣਾ, ਕੁਝ ਕਹਿਆਂ ਬਗੈਰ ਹੀ ਸਮਝ ਜਾਣਾ, ਕਿਸ ਗੱਲ ਵੱਲ ਇਸ਼ਾਰਾ ਕੀਤਾ ਜਾ ਰਿਹਾ ਇਹ ਗੱਲ ਸਮਝ ਜਾਣਾ। ਇਹ ਸਭ ਖੇਡ ਜਿਹੜੀ ਹੈ ਉਸ ਕਰਤੇ ਦੀ ਹੈ, ਉਹਦੀ ਮਿਹਰ ਦੇ ਨਾਲ ਹੀ ਇਹ ਸਭ ਕੁਝ ਹੁੰਦਾ ਹੈ। ਨਹੀਂ ਤੇ ਉਵੇਂ ਮਤਲਬ ਉੱਪਰ ਤਾਂ ਸਾਰੇ ਰਹਿ ਲੈਂਦੇ ਨੇ, ਪਰ ਗਹਿਰਾਈ ਦੇ ਵਿੱਚ ਜਾਣਾ। ਜੀ ਕਰਤਾਰਪੁਰ ਸਾਹਿਬ ਮਾਤਾ ਸੁਲੱਖਣੀ ਨੇ ਇਹੀ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ, ਜਦੋਂ ਉਹਨਾਂ ਵੇਖਿਆ ਵੀ ਗੁਰੂ ਨਾਨਕ ਸਾਹਿਬ ਭਾਈ ਲਹਿਣੇ ਵੱਲ ਵੇਖ ਕੇ ਬੜੇ ਖੁਸ਼ ਨੇ ਜੀ, ਪੁੱਤਰਾਂ ਵੱਲ ਵੇਖ ਕੇ ਉਹਨੇ ਖੁਸ਼ ਨਹੀਂ, ਤਾਂ ਮਾਤਾ ਸੁਲੱਖਣੀ ਜੀ ਕਹਿੰਦੇ ਆ, ਆਂਦੇ ਨੇ ਸੱਚ ਦੱਸੀ ਪਰਮੇਸ਼ਰ ਜੀਏ, ਤੇਰੇ ਪੁੱਤ ਸ੍ਰੀ ਚੰਦ ਲਖਮੀ ਦਾਸ ਹੈ ਜਾਂ ਲਹਿਣਾ ਜੀ ਹੈ। ਇਹ ਵਿਦਵਾਨਾਂ ਨੇ ਲਿਖਿਆ ਵੀ ਤੇਰਾ ਪੁੱਤ ਕਿਹੜਾ ਵਾ? ਸ੍ਰੀ ਚੰਦ ਲਖਮੀ ਦਾਸ ਤੇਰੇ ਪੁੱਤ ਨੇ ਕਿ ਲਹਿਣਾ ਤੇਰਾ ਪੁੱਤ ਆ? ਮਹਾਰਾਜ ਆਖਿਆ ਕਿਉਂ? ਉਹ ਆਂਦੇ ਨੇ ਉਹਨਾਂ ਪੁੱਤਰਾਂ ਵੱਲ ਵੇਖ ਕੇ ਖੁਸ਼ ਨਹੀਂ ਹੁੰਦੇ ਜਿਹਨੇ ਲਹਿਣੇ ਵੱਲ ਵੇਖ ਕੇ ਖੁਸ਼ ਹੁੰਦੇ। ਤੇ ਗੱਲ ਕੀ? ਮਹਾਰਾਜ ਆਖਿਆ ਸੀ ਸੁਲੱਖਣੀ ਸਮਾਂ ਆ ਜਾਏਗਾ, ਤੂੰ ਆਪੇ ਹੀ ਆਪਣੇ ਮੂੰਹੋਂ ਕਹੇਂਗੀ ਵੀ ਪੁੱਤ ਲਖਮੀ ਦਾਸ ਸ੍ਰੀ ਚੰਦ ਨਹੀਂ, ਪੁੱਤ ਲਹਿਣਾ ਹੀ ਆ, ਕਿਉਂਕਿ ਮੇਰੀ ਰਮਜ ਨੂੰ ਲਹਿਣਾ ਸਮਝਦਾ, ਪੁੱਤ ਤੇ ਮੇਰੀ ਰਮਜ ਨੂੰ ਸਮਝਦੀ ਜੀ। ਇਹ ਰਮਜ ਸਮਝਣ ਦੀ ਬਾਤ। ਉਹ ਵੀ ਮਹਾਨ ਸਨ ਆਪਣੀ ਜਗ੍ਹਾ, ਗੁਰੂ ਕੇ ਪੁੱਤਰ, ਪਰ ਜਿਨ੍ਹਾਂ ਨੂੰ ਗੁਰਤਾ ਗੱਦੀ ਤੇ ਬਿਠਾਉਣਾ ਹੋਵੇ ਉਹਦੇ ਬਰਾਬਰ ਦੁਨੀਆ ਤੇ ਹੋਰ ਨਹੀਂ ਕੋਈ ਹੋ ਸਕਦਾ। ਇਹ ਸਮਾਂ ਸੀ ਭਾਈ ਮਨੀ ਸਿੰਘ ਜੀ ਨੇ ਜਿਹੜੀ ਸ਼ਹਾਦਤ ਦੇਣੀ ਸੀ ਜਾਂ ਪੰਥ ਵਾਸਤੇ ਵੱਡੇ ਕਾਰਜ ਕਰਨੇ ਸੀ, ਪਹਿਲੋਂ ਉਹਨਾਂ ਦਾ ਜੀਵਨ ਸਤਿਗੁਰਾਂ ਨੇ ਆਪਣੇ ਕੋਲ ਰੱਖ ਕੇ ਘੜਿਆ ਔਰ ਐਸਾ ਜੀਵਨ ਘੜ ਦਿੱਤਾ। ਉਹ ਹੁਣ ਤਿਆਰ ਨੇ, ਕਿਸੇ ਵੀ ਕਾਰਜ ਵਾਸਤੇ ਲਾ ਦਿਓ। ਗੁਰੂ ਸਾਹਿਬ ਜੀ ਨੂੰ ਉਹਨਾਂ ਤੇ ਪੂਰਾ ਵਿਸ਼ਵਾਸ ਹੈ ਵੀ ਇਹ ਕੰਮ ਸਿਰੇ ਚੜਾਉ। ਜਿਸ ਦਿਨ ਅੰਮ੍ਰਿਤ ਸੰਚਾਰ ਹੁੰਦਾ, ਅਸੀਂ ਸਾਰੇ ਪੰਥ ਨੂੰ ਪਤਾ ਹੈ 80,000 ਦੇ ਇਕੱਠ ਵਿੱਚੋਂ ਬਹੁਤ ਥੋੜਿਆਂ ਨੇ ਅੰਮ੍ਰਿਤ ਛਕਿਆ ਸੀ। ਕੋਈ ਕਿਸੇ ਪਾਸੇ ਇੱਕ ਸੀਗਾ, ਕੋਈ ਕਿਸੇ ਪਾਸੇ ਇੱਕ ਸੀਗਾ। ਭਾਈ ਮਨੀ ਸਿੰਘ ਦੇ ਪਰਿਵਾਰ ਨੂੰ ਪਤਾ ਲੱਗਦਾ ਉੱਥੇ ਅੰਮ੍ਰਿਤ ਸੰਚਾਰ ਹੋ ਰਿਹਾ। ਉਸ ਵੇਲੇ ਪਿੰਡ ਗਏ ਹੋਏ ਸੀ। ਫਿਰ ਪਿੰਡੋਂ ਆਪਣੇ 11 ਭਰਾ ਤੇ 5 ਪੁੱਤਰਾਂ ਸਮੇਤ ਬਾਕੀ ਜਿਹੜੀ ਸੰਗਤ ਲੈ ਕੇ ਆਏ ਅੰਮ੍ਰਿਤ ਛਕਾਉਣ ਵਾਸਤੇ, ਉਹ ਤੇ ਹੋਰ ਵੱਖਰੀ ਆਪਣੇ ਪਰਿਵਾਰ ਦੇ 16 ਜੀ ਗੁਰੂ ਸਾਹਿਬ ਦੇ ਅੱਗੇ ਹਾਜ਼ਰ ਕਰਕੇ ਕਹਿੰਦੇ, ਮਹਾਰਾਜ ਜੀ ਇਹ ਸੀਸ ਤੇ ਪਹਿਲਾਂ ਵੀ ਤੁਹਾਡੀ ਸੀ, ਹੁਣ ਕਿਰਪਾ ਕਰੋ ਅੰਮ੍ਰਿਤ ਦੀ ਦਾਤ ਦਿਓ ਤੇ ਇਸ ਸਿਰ ਨੂੰ ਵਰਤ ਲਓ ਜਿੱਥੇ ਵਰਤਣਾ। 11 ਭਰਾ 5 ਪੁੱਤ, ਔਰ ਉਹਨਾਂ 11 ਦੇ ਵਿੱਚੋਂ ਵੇਖੋ 10 ਸ਼ਹੀਦ ਨੇ ਜੀ, 5 ਪੁੱਤਰਾਂ ਦੇ ਵਿੱਚੋਂ 5 ਸ਼ਹੀਦ ਨੇ। ਹਾਂਜੀ ਬਿਲਕੁਲ। ਤੇ ਭਾਈ ਸਾਹਿਬ ਜੀ ਦੇ 10 ਪੋਤਰੇ ਨੇ, 10 ਪੋਤਰਿਆਂ ਦੇ ਵਿੱਚੋਂ 7 ਸ਼ਹੀਦ ਨੇ। ਇਹ ਕਿੱਥੋਂ ਦਾਦੇ ਤੋਂ ਗੱਲ ਚੱਲੀ, ਕਿੱਥੋਂ ਦਾਦੇ ਤੋਂ ਤੇ ਸਹੁਰਿਆਂ ਤੱਕ ਉਹ ਵੀ ਆਪਣਾ ਆਪ ਵਾਰ ਕੇ, ਉਹ ਵੀ ਕੁਰਬਾਨੀ ਵਾਲੇ। ਤੇ ਇੱਥੇ ਵੀ
ਇਹ ਤੇ ਕੋਈ ਪੁਰਾਣੀਆਂ ਮੰਗੀ ਵਾਲੀਆਂ ਰੂਹਾਂ ਜੁੜੀਆਂ ਹੋਈਆਂ ਗੁਰੂ ਸਾਹਿਬ ਜੀ ਦੇ ਨਾਲ ਜੁਗੋ ਜੁਗ ਨਾਲ ਨਾਲ ਹੀ ਆ ਰਹੇ ਨੇ। ਸਾਰੀ ਸਾਰੀ ਬੰਦੇ ਦੇ ਸਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਇਹ ਤੇ ਸ਼ਬਦ ਮੈਂ ਤਾਂ ਦੀ ਸਮਝਦਾ ਕਮਾਈ ਕਿ ਹੋਊਗੀ। ਕੋਈ ਪਤਾ ਨਹੀਂ ਕੈਸੀ ਕਮਾਈ ਹੈ, ਕੈਸੀ ਘਾਲਣਾ ਹੈ ਉਹਨਾਂ ਦੀ। ਵੇਖੋ ਆਪਾਂ ਤਾਂ ਹੁਣੇ ਥੋੜ੍ਹੇ ਜਿਹੇ ਮਿੰਟਾਂ ਦੇ ਵਿੱਚ, ਮੈਨੂੰ ਲੱਗਦਾ 1 ਮਿੰਟ ਵੀ ਨਹੀਂ ਲੱਗਾ ਹੁਣ ਆਪਾਂ ਸਾਰੇ ਗਿਣ ਲਏ। ਹਾਂ, ਬਿਲਕੁਲ। ਕਿੰਨੇ ਭਰਾ ਸ਼ਹੀਦ, ਪੰਜੇ ਦੇ ਪੰਜੇ ਪੁੱਤਰ ਸ਼ਹੀਦ, 10 ਪੋਤਰਿਆਂ ਚੋਂ 7 ਪੋਤਰੇ ਸ਼ਹੀਦ। ਉਹਨਾਂ ਦੀਆਂ ਨੂੰਹਾਂ ਧੀਆਂ ਉਹ ਕਿੱਦਾਂ ਦੀਆਂ ਹੋਣਗੀਆਂ? ਹੈਂ? ਉਹ ਇੱਕ ਨੂੰ ਸ਼ਹੀਦ ਹੁੰਦਾ ਵੇਖ ਕੇ ਦੂਜੀ ਆਪਣੀ ਪਤੀ ਨੂੰ ਲੁਕਾਉਂਦੀ ਨਹੀਂ ਸੀ। ਹਾਂ, ਉਹ ਤਾਂ ਸਗੋਂ ਕਹਿੰਦੇ ਸੀ ਕਿ ਤੁਸੀਂ ਇਹ ਕੀ ਕਰਦੇ ਹੋ, ਹਾਂ, ਗੁਰੂ ਸਾਹਿਬ ਜੀ ਦੇ ਕੋਲ ਪਹੁੰਚੋ। ਉਹ ਉਹ ਜੇ ਇਹ ਸ਼ਹੀਦ ਮਹਾਨ ਨੇ, ਇਹਨਾਂ ਸ਼ਹੀਦਾਂ ਦੀਆਂ ਪਤਨੀਆਂ ਕਿੰਨੀਆਂ ਮਹਾਨ। ਕਿੰਨੀਆਂ ਮਹਾਨ ਹੋਣਗੀਆਂ, ਉਹਨਾਂ ਦੀਆਂ ਮਾਵਾਂ ਕਿੰਨੀਆਂ ਮਹਾਨ ਹੋਣਗੀਆਂ, ਉਹਨਾਂ ਦੀਆਂ ਭੈਣਾਂ ਕਿੰਨੀਆਂ ਕੁ ਮਹਾਨ ਹੋਣਗੀਆਂ। ਇੱਥੇ ਇੱਕ ਜੀ ਜਿਹੜਾ ਖਾਲਸੇ ਪੰਥ ਦੇ ਵਿੱਚ ਉਹਦੇ ਅੱਗੇ ਬਸ ਸੀਸ ਹੀ ਝੁਕਦਾ ਵਾ, ਉਹਦੀ ਉਪਮਾ ਨਹੀਂ ਪੂਰੀ ਕਰ ਸਕਦਾ। ਸਹੀ ਗੱਲ ਹੈ, ਕੀ ਵਡਿਆਈ ਕਰ ਸਕਦੇ ਆ। ਮੈਂ ਸਮਝਦਾ ਕਿ ਉਹ ਕਹਿੰਦੇ ਧੰਨ ਨੇ ਉਹਨਾਂ ਦੀਆਂ ਮਾਵਾਂ ਜਿਨ੍ਹਾਂ ਨੇ ਪੁੱਤ ਜੰਮੇ ਸੂਰਮੇ। ਬੱਲੇ ਬੱਲੇ। ਹੈਂ? ਮਹਾਰਾਜ ਨੇ ਤਿੰਨ ਧੰਨ ਜਿਹੜੇ ਦੀ ਮਾਂ ਆਏ ਸਫਲ ਸੇ। ਆਹ, ਆ ਇਹਨਾਂ ਦੀਆਂ ਮਾਵਾਂ ਧੰਨ ਨੇ, ਇਹਨਾਂ ਦੇ ਪਿਤਾ ਧੰਨ ਨੇ। ਬਿਲਕੁਲ। ਗੁਰੂ ਸਾਹਿਬ ਦਾ ਨਾਮ ਰਹਿਣਾ ਜੁਗੋ ਜੁਗ, ਤੇ ਇਹਨਾਂ ਸ਼ਹੀਦਾਂ ਦਾ ਵੀ ਨਾਮ ਨਾਲ ਨਾਲ ਹੀ ਚੱਲਣਾ। ਇਹ ਕਿਉਂਕਿ ਪੁੱਤ ਨੇ ਅਸਲੀ ਲਾਡਲੇ ਪਿਆਰੇ। ਓਹੋ। ਫਿਰ ਹੁਕਮਨਾਮਾ ਲਿਖਦੇ ਆ ਮਹਾਰਾਜ ਜੀ। ਥੋੜਾ ਸਮਾਂ ਭਾਈ ਮਨੀ ਸਿੰਘ ਜੀ ਨੂੰ ਭੇਜਿਆ ਦਰਬਾਰ ਸਾਹਿਬ ਦੀ ਮਰਜ਼ਾਦਾ ਬਹਾਲ ਕਰਨ ਵਾਸਤੇ। ਜੀ। ਕਿਉਂਕਿ 6ਵੇਂ ਪਾਤਸ਼ਾਹ ਜਦੋਂ ਕੀਰਤਪੁਰ ਸਾਹਿਬ ਆਉਂਦੇ ਨੇ, ਪਹਿਲੀ ਜੰਗ ਜਦੋਂ ਹੋਈ, ਤੇ ਪਿਰਥੀ ਚੰਦ ਜੀ ਦੀ ਜਿਹੜੀ ਔਲਾਦ ਸੀ ਉਹਨਾਂ ਹਰਿਮੰਦਰ ਸਾਹਿਬ ਤੇ ਕਬਜ਼ਾ ਕਰ ਲਿਆ। ਔਰ ਉਹਨਾਂ ਨੇ ਜਿਹੜੇ ਬੰਦੇ ਬਿਠਾਏ ਉੱਥੇ ਪ੍ਰਬੰਧਕ, ਉਹ ਕਿਰਦਾਰ ਤੋਂ ਗਿਰੇ ਹੋਏ ਸੀ, ਸ਼ਬਦ ਨੂੰ ਕਮਾਉਣ ਵਾਲੇ ਨਹੀਂ ਸੀ। ਬੜਾ ਮਰਜ਼ਾਦਾ ਇੱਧਰ ਉੱਧਰ ਭੰਨ ਤੋੜ ਉਹਨਾਂ ਨੇ ਕੀਤੀ। ਭਾਈ ਮਨੀ ਸਿੰਘ ਜੀ ਨੇ ਆ ਕੇ ਸ਼ਬਦ ਚੌਂਕੀਆਂ ਬਹਾਲ ਕੀਤੀਆਂ ਜਿਹੜੀਆਂ ਅੱਜ ਤੱਕ ਚੱਲ ਰਹੀਆਂ। ਜੀ ਜੀ। ਹਾਂਜੀ, ਕੀਰਤਨ ਤੇ ਕਥਾ ਦੀ ਮਰਜ਼ਾਦਾ ਬਹਾਲ ਕੀਤੀ, ਕਿਉਂਕਿ ਇਸ ਮਹਾਂਪੁਰਖ ਦੀ ਕਮਾਈ ਇੰਨੀ ਜ਼ਿਆਦਾ ਸੀ, ਜਿੱਥੇ ਖਲੋ ਜਾਂਦੇ ਸੀ ਨਾ ਜਾ ਕੇ, ਉੱਥੇ ਕੋਈ ਬੋਲਦਾ ਹੀ ਨਹੀਂ ਸੀ। ਇੰਨਾ ਸਤਿਕਾਰ ਸੀ ਵੀ ਇਹ ਗੁਰੂ ਕੇ ਪ੍ਰਵਾਨੇ ਹੋਏ ਆ। ਔਰ ਸਤਿਗੁਰੂ ਜੀ ਹੁਕਮਨਾਮਾ ਲਿਖਦੇ ਨੇ, ਇਹਨਾਂ ਮੁਕਤ ਸਥਾਏ, ਜਦੋਂ ਇਹਨਾਂ ਦੇ 5 ਪੁੱਤਰਾਂ ਦੇ ਨਾਂ ਲਿਖਦੇ ਨੇ, ਭਾਈ ਬਚਿੱਤਰ ਸਿੰਘ, ਭਾਈ ਉਦੇ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਭਾਈ ਅਨਕ ਸਿੰਘ, ਲਿਖ ਕੇ ਕਹਿੰਦੇ ਨੇ ਭਾਈ ਮਨੀ ਸਿੰਘ ਜੀ ਤੁਸੀਂ ਗੁਰੂ ਨਾਨਕ ਦੇ ਘਰ ਦੇ ਮਹਿਰਮ ਹੋ, ਓਏ ਹੋਏ, ਤੁਸੀਂ ਮੇਰੇ ਵਰਤਾਰੇ ਦੇ ਸਾਥੀ ਹੋ। ਫਿਰ ਅੱਗੋਂ ਖਾਲਸੇ ਪੰਥ ਨੂੰ ਲਿਖਦੇ ਨੇ, ਇਹ ਮੇਰੇ ਫਰਜ਼ੰਦੇ ਖਾਸ ਨੇ, ਕੋਈ ਇਹਨਾਂ ਮੇਰੇ ਬੱਚਿਆਂ ਨੂੰ ਪੈਸਾ ਦਮੜੀ ਢੇਲਾ ਦੇ ਕੇ ਇਹਨਾਂ ਦੀ ਸੇਵਾ ਜਿਹੜਾ ਕਰੇਗਾ, ਉਹ ਗੁਰੂ ਗੋਬਿੰਦ ਸਿੰਘ ਦੀ ਸੇਵਾ ਕਰੇਗਾ। ਓਏ ਹੋਏ, ਓਹੋ। ਕਿੱਥੇ ਉਹਨਾਂ ਦੀ ਕਮਾਈ, ਕਿੱਥੇ ਰੁਤਬਾ ਉੱਚਾ ਹੋ ਗਿਆ। ਮਹਾਰਾਜ ਆਪਣੀ ਕਲਮ ਨਾਲ ਲਿਖ ਕੇ ਕਹਿ ਰਹੇ ਨੇ, ਜਿਹੜਾ ਇਹਨਾਂ ਦੀ ਸੇਵਾ ਕਰੇਗਾ ਉਹ ਗੁਰੂ ਕੀ ਸੇਵਾ ਕਰੇਗਾ, ਔਰ ਗੁਰੂ ਕੀ ਬਹੁਤ ਖੁਸ਼ੀ ਉਹਨਾਂ ਦੇ ਹੋਵੇਗੀ ਜਿਹੜਾ ਭਾਈ ਮਨੀ ਸਿੰਘ ਦੇ ਪਰਿਵਾਰ ਦੀ ਸੇਵਾ। ਕਿੰਨੇ ਉਹ ਨਜ਼ਦੀਕ ਇੱਕ ਹੋਣ ਵਾਲੀ ਗੱਲ ਹੈ। ਆਪ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਜਿਹੜਾ ਕਲਗੀ ਵਾਲੇ ਪਾਤਸ਼ਾਹ ਨੇ ਆਪਣੀ ਕਲਮਾਂ ਲਿਖਿਆ, ਹਰ ਜਨ ਦੋਈ ਏਕ ਹੈ, ਓਹੋ। ਵਿਚਾਰ ਕਿਛ ਨਾ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾ। ਇਹ ਤੇ ਬੂੰਦਾਂ ਆਈਆਂ ਆਕਾਸ਼ ਤੋਂ ਸਾਗਰ ਵਿੱਚ ਡਿੱਗੀਆਂ, ਸਾਗਰ ਦਾ ਰੂਪ ਹੋ। ਕਿੱਥੇ ਅਲੀਗੜ੍ਹ ਪਿੰਡ ਵਿੱਚ ਜਨਮ ਲੈਂਦੇ ਨੇ, ਅਲੀਗੜ੍ਹ ਪਿੰਡ ਵਿੱਚ ਹੋਰ ਕਿੰਨੇ ਪੁੱਤ ਜਨਮੇ ਹੋਣਗੇ, ਕਿਸੇ ਦਾ ਨਾਂ ਆਇਆ ਕਿਤੇ ਸਾਹਮਣੇ। ਜਿਹਨੇ ਸਾਹਿਬ ਦਾ ਕਲਗੀਆਂ ਵਾਲੇ ਦਾ ਬਚਨ ਕਮਾ ਲਿਆ, ਉਹ ਤੇ ਦੁਨੀਆ ਤੇ ਸਤਾਰਿਆਂ ਤੇ ਦਾ ਉਹ ਅਮਰ ਹੋ ਗਏ। ਐਸੇ ਵੇਖੋ ਘਾਲਣਾ ਵਾਲੇ ਜਿਹੜੇ ਨੇ, ਜੀਵਨ ਵਾਲੇ, ਕਮਾਈ ਵਾਲੇ, ਹੁਣੇ ਆਪਾਂ ਉਹਨਾਂ ਦੇ 5 ਪੁੱਤਰਾਂ ਦੇ ਨਾਂ ਤੇ ਵੇਖੋ ਆਪਾਂ ਅਕਸਰ ਸੁਣਦੇ ਰਹਿੰਦੇ ਹਾਂ, ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ। ਕੋਈ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋ ਰਿਹਾ, ਕੋਈ ਨਾਗਣੀ ਵਰਸ਼ਾ। ਇੱਕ ਗਾਥਾ ਹੈ, ਫਿਰ ਸਜਦਾ ਹੀ ਹੈ। ਹਾਂਜੀ ਮੈਂ ਹੋਰ ਵੇਖਦਾ ਜੀ। ਇਹ ਕੋਈ ਸੁੱਖ ਵਿੱਚ ਬਹਿ ਕੇ ਸੇਵਾ ਕਰਨ ਵਾਲੇ ਗੁਰਮੁਖ ਪਿਆਰੇ ਨਹੀਂ ਸੀ। ਕੋਈ ਅਨੰਦਪੁਰ ਸਾਹਿਬ ਵਿੱਚ ਸੁੱਖ ਆ ਜਾਂ ਦਰਬਾਰ ਸਾਹਿਬ ਵਿੱਚ ਸੁੱਖ ਵਾ ਤੇ ਉਦੋਂ ਸੇਵਾ ਕੀਤੀ ਆ। ਜਦੋਂ ਮੁਸ਼ਕਲ ਬਣਦੀ ਆ ਉਦੋਂ ਇੱਥੋਂ ਸੇਵਾ ਸੰਕੋਚ ਕੇ ਝੱਟ ਅਨੰਦਪੁਰ ਸਾਹਿਬ ਪਹੁੰਚ ਜਾਂਦੇ। ਜਦੋਂ ਪਤਾ ਲੱਗਦਾ ਵੀ ਉੱਥੇ ਘੇਰਾ ਪੈਣ ਵਾਲੀ ਗੱਲ ਬਣ ਗਈ, ਫਿਰ ਉੱਥੇ ਭੁੱਖਾਂ ਵੀ ਕੱਟੀਆਂ।
ਉੱਥੇ ਤੇਗਾਂ ਮਾਰੀਆਂ ਵੀ ਨੇ ਤੇ ਤੇਗਾਂ ਖਾਧੀਆਂ ਨੇ, ਜੀ ਸਭ ਕੁਝ ਕੀਤਾ। ਜਿਸ ਦਿਨ ਸਤਿਗੁਰ ਜੀ ਫਿਰ ਕਿਲਾ ਛੱਡਦੇ ਨੇ, ਉਹ ਤੁਹਾਡੇ ਵਾਲਾ ਬਚਨ ਫਿਰ ਸਾਹਮਣੇ ਆਉਂਦਾ, ਜਿੰਨੇ ਨਜ਼ਦੀਕੀ ਹੋਣਗੇ ਸਾਰਿਆਂ ਨੂੰ ਥਾਂ ਪਰ ਥਾਂ ਜ਼ਿੰਮੇਵਾਰੀ ਦਿੰਦੇ ਨੇ। ਮਾਤਾਵਾਂ ਦੀ ਜ਼ਿੰਮੇਵਾਰੀ ਭਾਈ ਮਨੀ ਸਿੰਘ ਭਾਈ ਜੀ। ਮਨੀ ਸਿੰਘ ਨੂੰ ਦਿੱਤੀ। ਫਿਰ ਆਪਣੇ ਸਰੀਰ ਤੇ ਸਭ ਕੁਝ ਝੱਲ ਕੇ ਲੱਖਾਂ ਦੇ ਘੇਰੇ ਵਿੱਚੋਂ ਮਾਤਾਵਾਂ ਨੂੰ ਕੱਢ ਕੇ ਸੁਰੱਖਿਅਤ ਖੜਨਾ, ਸੁਰੱਖਿਅਤ ਲੈ ਕੇ ਜਾਣਾ ਦਿੱਲੀ ਤੱਕ। ਕੁਝ ਕਿੱਥੇ ਅਨੰਦਪੁਰ ਸਾਹਿਬ, ਕਿੱਥੇ ਦਿੱਲੀ। ਫਿਰ ਏਡਾ ਭਿਆਨਕ ਸਮਾਂ ਉਹ ਕਿੱਦਾਂ ਲੈ ਕੇ ਗਏ ਹੋਣਗੇ। ਅਸੀਂ ਤੇ 1 ਮਿੰਟ ਚ ਕਹਿ ਦਿੰਦੇ ਵੀ ਇੱਥੋਂ ਜੰਗ ਚੋਂ ਕੱਢ ਕੇ ਤੇ ਦਿੱਲੀ ਲੈ ਗਏ ਜੀ ਭਾਈ ਸਾਹਿਬ। ਖੜਿਆ ਕਿਵੇਂ ਹੋਏਗਾ? ਅਸੀਂ 2 ਗੱਲਾਂ ਕਈ ਵਾਰੀ ਅਕਸਰ ਕਰਦੇ ਹਾਂ, ਵਿਚਾਰ ਜਦੋਂ ਕਰਦੇ ਹਾਂ। ਭਾਈ ਜੱਤਾ ਜੀ ਦਿੱਲੀੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਆਏ, ਪਰ ਇਹ ਤੇ ਕੋਈ ਉਸ ਗੁਰਮੁਖ ਨੂੰ ਪੁੱਛੋ ਨਾ ਵੀ ਉਹ ਦਿੱਲੀ ਤੋਂ ਏਡਾ ਲੰਮਾ ਸਫ਼ਰ ਕਰਕੇ ਲੈ ਕੇ ਕਿੱਦਾਂ ਆਏ, ਜਦੋਂ ਕਿ ਹਰਲ ਹੋ ਗਈ ਸੀ ਸਾਰੇ ਪਾਸੇ, ਸੀਸ ਕਿੱਥੇ ਚਲਾ ਗਿਆ, ਸੀਸ ਕਿੱਥੇ ਚਲਾ ਗਿਆ। ਇੱਕਦਮ ਕਹਿ ਦਿੰਦੇ ਆ ਜੀ ਉਹ ਸੀਸ ਲੈ ਕੇ ਭਾਈ ਜੱਤਾ ਜੀ ਆਏ। ਜਿੰਨੀਆਂ ਮੁਸ਼ਕਲਾਂ ਉਸ ਮਹਾਂਪੁਰਖ ਨੂੰ ਆਈਆਂ, ਉਹ ਬਹੁਤ ਵਿਰਲਿਆਂ ਨੇ ਉਹਨਾਂ ਦੀ ਵਿਚਾਰ ਕੀਤੀ। ਭਾਈ ਮਨੀ ਸਿੰਘ ਜੀ ਕਿੱਦਾਂ ਮਾਤਾਵਾਂ ਨੂੰ ਉਹਨਾਂ ਦੀ ਸੇਵਾ ਵੀ ਕਰਦੇ, ਹੁਣ ਤੁਰ ਕੇ ਤੇ ਗਏ ਸੀ, ਜਲ ਪਾਣੀ ਨਹੀਂ ਛਕਾਇਆ, ਉਹਨਾਂ ਦੇ ਸਤਿਕਾਰ ਵਿੱਚ ਕੋਈ ਫਰਕ ਨਹੀਂ ਪੈਣ ਦਿੱਤਾ। ਇਹ ਨਹੀਂ ਪਤਾ ਵੀ ਦਿੱਲੀ ਅਸੀਂ ਚੱਲੇ ਆਂ ਤੇ ਦਿੱਲੀ ਕਿੰਨਾ ਕੋਲ ਚੱਲੇ ਆਂ, ਇਹ ਵੀ ਕੋਈ ਪਤਾ ਨਹੀਂ। ਕਿੱਥੇ ਜਾਣਾ, ਕਿਵੇਂ ਜਾਣਾ, ਰਾਹ 'ਚ ਕਿੱਥੇ ਕਿੱਥੇ ਰੁਕਣਾ, ਇਹ ਸਾਰਾ ਕੋਈ ਇੱਕ ਇਹ ਤਾਂ ਹੈ ਨਹੀਂ ਵੀ ਹੁਣ ਤੁਰੇ ਤੇ 2 ਘੰਟਿਆਂ ਨੂੰ ਪਹੁੰਚ ਜਾਣਾ ਸੀ। ਬਿਲਕੁਲ ਜੀ, ਬਿਲਕੁਲ। ਫਿਰ ਵੇਖੋ ਇਹ ਉਹਦੀ ਰਾਤ ਨੂੰ ਕਿਲਾ ਛੱਡਦੇ ਤੇ ਵਿਸਾਖ ਮਹੀਨੇ ਵਿੱਚ ਫਿਰ ਦਮਦਮਾ ਸਾਹਿਬ ਆਣ ਕੇ ਸਤਿਗੁਰਾਂ ਨੂੰ ਮਿਲਦੇ। ਇਹਨਾਂ ਲੰਮਾ ਸਮਾਂ ਸੇਵਾ ਵੀ ਕਰਦੇ ਰਹੇ, 4 ਮਹੀਨੇ ਮਾਤਾਵਾਂ ਦਾ ਅਦਬ ਸਤਿਕਾਰ ਪੂਰਾ ਬਰਕਰਾਰ ਰੱਖਿਆ। ਔਰ ਫਿਰ ਦਮਦਮਾ ਸਾਹਿਬ ਆਣ ਕੇ ਤਲਵੰਡੀ ਸਾਬੋ ਦੀ ਮਿਲਦੇ, ਆਣ ਕੇ ਨਮਸਕਾਰ ਕੀਤੀ। ਬੜਾ ਵਿਰਾਗਮਈ ਸਮਾਂ ਸੀ। ਮਾਤਾਵਾਂ ਨੇ ਸਾਹਿਬਜ਼ਾਦਿਆਂ ਦੇ ਬਚਨ ਵੀ ਕੀਤੇ। ਕਲਗੀਆਂ ਵਾਲੇ ਬਾਪੂ ਵਰਗਾ ਕੋਈ ਲੱਭਦਾ ਨਹੀਂ। ਮਹਾਰਾਜ ਆਖਿਆ ਸੀ ਅਤੇ ਤੁਹਾਡੇ ਸਾਹਿਬਜ਼ਾਦੇ ਬੈਠੇ ਹੋਏ, ਜਿਹਨੂੰ ਪੁੱਤਰਨ ਕੇ ਸੀਸ ਤੇ ਵਾਰ ਦੀਏ ਸੁਤ ਚਾਰ, ਸਾਰਾ ਪੰਥ ਜਾਣਦਾ। ਉਸ ਉਪਰੰਤ ਫਿਰ ਸਤਿਗੁਰੂ ਜੀ ਹਜ਼ੂਰ ਸਾਹਿਬ ਨੂੰ ਪਿਆਨਾ ਕਰਦੇ, ਪਰ ਉਹਦੇ ਤੋਂ ਪਹਿਲਾਂ ਜਿਹੜੇ ਸ਼ਹੀਦ ਸਿੰਘ ਹੋਏ ਉਹਨਾਂ ਦੇ ਪ੍ਰਥਾਏ ਸਹਿਜ ਪਾਠ ਵੀ ਕਰਨਾ ਸੀ ਜੀ। ਫਿਰ ਆਨੰਦਪੁਰ ਸਾਹਿਬ ਜਿਹੜਾ ਉਹ ਬਚਨ ਹੋਇਆ ਸੀ, ਸਿੱਖ ਨੇ ਪੰਕਤੀ ਪੜ੍ਹਦੀ ਸੀ, ਕਰਤੇ ਕੀਮਤ ਕਰਤਾ ਜਾਣੇ ਕੇ ਜਾਣੇ ਗੁਰਸੂਰਾ, ਵੀ ਬਾਣੀ ਦੀ ਲਗ ਮਾਤਰ ਦਾ ਪਤਾ ਨਹੀਂ ਲੱਗਾ। ਮਹਾਰਾਜ ਨੂੰ ਸਿੱਖਾਂ ਨੇ ਕਿਹਾ ਫਿਰ ਪੜ੍ਹਾਓ ਬਾਣੀ। ਮਹਾਰਾਜ ਆਖਿਆ ਜੰਗਾਂ ਜੁੱਦਾਂ ਤੋਂ ਵੇਲੇ ਹੋ ਕੇ ਪੜ੍ਹਾਵਾਂਗੇ। ਅੱਜ ਸਿੱਖਾਂ ਨੇ ਆਖਿਆ ਹੁਣ ਆਰਾਮ ਨਾਲ ਬੈਠੇ, ਵਜੀਦ ਖਾਨ ਦਾ ਉੜ ਗਿਆ, ਮੁੜ ਕੇ ਕਦੀ ਸਾਡੇ ਸਾਹਮਣੇ ਨਹੀਂ ਆ ਸਕਦਾ। ਹੁਣ ਬਾਣੀ ਸਾਹਿਬ ਨੇ ਆਖਿਆ ਕਰਤਾਰਪੁਰ ਸਾਹਿਬ ਤੋਂ ਬੀੜ ਲਿਆਓ। ਧੀਰ ਮਲੀਆਂ ਨਹੀਂ ਦਿੱਤੀ ਬੀੜ, ਭਈ ਜੇ ਗੁਰੂ ਨਾਨਕ ਵਾ ਤੇ ਫਿਰ ਆਪੇ ਲਿਖ ਲੈ, ਇਹੋ ਬੋਲ ਸੀ ਧੀਰ ਮਲ ਦੇ। ਸਤਿਗੁਰਾਂ ਆਖਿਆ ਕੋਈ ਗੱਲ ਨਹੀਂ। ਫਿਰ ਉਹਨਾਂ 2 ਗੁਰਸਿੱਖਾਂ ਦੀ ਗੱਲ ਆਉਂਦੀ, ਮਹਾਰਾਜ ਕਹਿੰਦੇ ਨੇ ਕੋਈ ਗੱਲ ਨਹੀਂ। ਫਿਰ ਜੇ ਉਹਨੇ ਏਦਾਂ ਕਿਹਾ ਤੇ ਏਦਾਂ ਹੀ ਹੋਏਗਾ। ਜਾਓ ਪਾਹੂ ਪਿੰਡ ਵਿੱਚੋਂ ਇੱਕ ਸਿੱਖ ਨੂੰ ਘੋੜੀ ਤੇ ਭੇਜਿਆ, ਭਾਈ ਦੀਪ ਸਿੰਘ ਨੂੰ ਲੈ ਕੇ ਆਓ। ਫਿਰ ਭਾਈ ਦੀਪ ਸਿੰਘ ਨੂੰ ਲੈ ਕੇ ਆਏ ਤੇ ਫਿਰ ਬਹੁਤ ਕਵੀ ਲਿਖਾਰੀ ਸਤਿਗੁਰਾਂ ਦੇ ਪਾਸ ਸੀ, ਪਰ ਭਾਈ ਮਨੀ ਸਿੰਘ ਜੀ ਨੂੰ ਪ੍ਰਮੁੱਖ ਕੀਤਾ, ਤੁਸੀਂ ਲਿਖਾਰੀ ਲੱਗੋ। ਬਾਬਾ ਦੀਪ ਸਿੰਘ ਜੀ ਨੂੰ ਆਖਿਆ ਤੁਸੀਂ ਕਾਗਜ਼ ਤੇ ਕਲਮਾਂ ਦੀ ਸੇਵਾ ਕਰੋ। ਤੇ ਫਿਰ ਉੱਥੇ ਬੈਠ ਕੇ ਲਿਖਣ ਸਰ ਗੁਰਦੁਆਰਾ ਸਾਹਿਬ ਚ ਉੱਥੇ ਬੈਠ ਕੇ ਗਰੀਬ ਨਵਾਜ ਜੀ ਨੇ 1 ਓੰਕਾਰ ਤੋਂ ਲੈ ਕੇ 18 10 20 ਤੱਕ ਆਪਣੇ ਮੁਖ ਤੋਂ ਬਾਣੀ ਉਚਾਰੀ ਤੇ ਪੂਰੀ ਬਾਣੀ ਭਾਈ ਮਨੀ ਸਿੰਘ ਜੀ ਨੇ ਆਪਣੀ ਕਲਮ ਨਾਲ ਲਿਖੀ ਆ। ਬਾਬਾ ਦੀਪ ਸਿੰਘ ਦੇਖੋ ਕਿੱਡੀ ਵੱਡੀ ਸੰਗਤ ਜੀ ਇਹ ਖੇਡ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੜਾ ਔਖਾ ਹੈ ਪਛਾਣਨਾ। ਬਹੁਤ ਮੈਨੂੰ ਲੱਗਦਾ ਉੱਥੇ ਤਾਂ ਅਨੂਪਮ ਲਫ਼ਜ਼ ਵੀ ਬੜਾ ਛੋਟਾ ਜਿਹਾ ਪੈ ਜਾਏਗਾ, ਬਹੁਤ ਛੋਟਾ ਜਿਹਾ ਪੈ ਜਾਏਗਾ। ਕੀ ਕਹਿ ਸਕਦੇ ਆ। ਸਮੇਂ ਨਾਲ ਸਤਿਗੁਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਦੇ ਆ ਜੀ, ਸਰਹੰਦ ਫਤਿਹ ਕੀਤੀ ਜਾਂਦੀ ਹੈ। ਫਿਰ ਕੁਝ ਸਮਾਂ ਪੰਥ ਵਿੱਚ ਬਖਰੇਵਾਂ ਵੀ ਪੈ ਗਿਆ ਜੀ, ਉਹ ਵੀ ਆਪਣੀ ਸਿਆਣਪ ਸੂਝ-ਬੂਝ ਦੇ ਨਾਲ ਮਸਲਾ ਹੱਲ ਕੀਤਾ। ਜਾ ਕੇ ਹਰਿਮੰਦਰ ਸਾਹਿਬ ਦੀ ਫਿਰ ਸੇਵਾ ਬਹਾਲ ਕਰਾਈ, ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਸੰਭਾਲੀ। ਉਸ ਵੇਲੇ ਇਹਨਾਂ ਦੀ ਕਮਾਈ ਦਾ ਪ੍ਰਭਾਵ ਇੰਨਾ ਜ਼ਿਆਦਾ ਸੀ, ਸਤਿਗੁਰਾਂ ਸੱਚਖੰਡ ਚਲੇ ਗਏ, ਬਾਬਾ ਬੰਦਾ ਸਿੰਘ ਬਹਾਦਰ ਜੀ ਵੀ ਉਹ ਵੀ ਚਲੇ ਗਏ। ਭਾਈ ਮਨੀ ਸਿੰਘ ਜੀ ਦੇ ਸਿਰ ਤੇ ਬੜੀਆਂ ਜ਼ਿੰਮੇਵਾਰੀਆਂ ਸੀ। ਉਸ ਵੇਲੇ ਭਾਵੇਂ ਕਿ ਉਮਰ ਬਹੁਤ ਹੋ ਗਈ ਸੀ, ਪਰ ਜ਼ਿੰਮੇਵਾਰੀਆਂ ਪੂਰੀਆਂ ਨਿਭਾਈਆਂ, ਕਿਉਂਕਿ ਗੁਰਮੁਖ ਬੁੱਢੇ ਕਦੇ ਨਹੀਂ, ਉਹ ਤੇ ਗੱਲ ਹੀ ਨਹੀਂ ਸੀ ਕੋ ਲਾਗੇ ਆ ਗਿਆ ਜਾਂ ਕਿੱਦਾਂ। ਜਿਸ ਉਮਰ ਵਿੱਚ ਲੋਕਾਂ ਦੇ ਬਜ਼ੁਰਗ ਮੰਜੀ ਤੇ ਬਹਿ ਕੇ ਹੌਕੇ ਮਾਰਦੇ ਆ, ਉਸ ਸਮੇਂ ਤੇ ਉਹ ਬਜ਼ੁਰਗ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹ ਕੇ ਗੱਤਕਾ ਖੇਡਦਾ ਸੀ।
ਕੀ ਸੀ ਉਹਨਾਂ ਦੇ ਅੰਦਰ। ਓਏ ਹੋਏ ਕਿੰਨੀ ਕੁ ਲਟ ਲਟ ਬਲਦੀ ਹੋਊਗੀ ਉਹ ਗੁਰੂ ਦੀ ਮਿਹਰ ਦੀ ਉਹ ਜੋਤ ਜਿਹੜੀ ਹੈ ਕਿੰਨੀ ਕੁ ਪ੍ਰਚੰਡ ਹੋਏਗੀ। ਬਿਲਕੁਲ ਉਹ ਜਿਹੜਾ ਬਚਨ ਭਾਈ ਗੁਰਦਾਸ ਜੀ ਨੇ ਆਖਿਆ ਨਾ, ਨਮਕ ਹਰਾਮੀ ਦਾ, ਵਫਾਦਾਰੀ ਦਾ, ਕਿ ਲੂਣ ਸਾਹਿਬ ਦਾ ਖਾਏ ਕੇ ਰਣ ਅੰਦਰ ਲੜ ਮਰੇ ਸੋ ਜਾਪੈ, ਗੱਲੀ ਬਾਤੀ ਸੂਰਮੇ ਨਹੀਂ। ਸੂਰਮੇ ਉਹ ਜਿਨ੍ਹਾਂ ਨੇ ਆਪਣੇ ਮਾਲਕ ਦਾ ਲੂਣ ਖਾਧਾ, ਮੁਸ਼ਕਲ ਬਣੀ ਤੇ ਮੈਦਾਨ ਵਿੱਚ ਚਲੇ ਗਏ, ਜਾਂ ਮਰ ਗਏ ਤੇ ਜਾਂ ਮਰ ਗਏ। ਉਹ ਬਚਨ ਪੂਰੇ ਸਿਰ ਵੱਡੇ ਹਥਿਆਰ ਕਰ, ਵਰਿਆਮਾ ਵਰਿਆਮ ਸਿਆਪੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਦੇ ਪਿੱਛੋਂ ਜਿਹੜੀਆਂ ਉਹਨਾਂ ਦੀਆਂ ਇਸਤਰੀਆਂ, ਜਿਹੜੇ ਉਹਨਾਂ ਦੇ ਪੁੱਤ ਪੁੱਤਰੇ ਹੋਣਗੇ ਸ਼ਹੀਦਾਂ ਦੇ, ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਲੋਕੀ ਸੀਸ ਝੁਕਾਉਣਗੇ ਕਿ ਇਹ ਸ਼ਹੀਦਾਂ ਦੀ ਔਲਾਦ ਹੈ। ਉਹ ਉਸ ਮਰਾਤਬੇ ਨੂੰ ਪੂਰੀ ਨੰਬਰ ਲੈ ਕੇ ਪਾਸ ਕੀਤਾ ਭਾਈ ਮਨੀ ਸਿੰਘ ਜੀ ਨੇ। ਜਦੋਂ ਜ਼ਕਰੀਆ ਖਾਨ ਦੇ ਹੁਕਮ ਨਾਲ ਇਹ ਚੱਲ ਰਿਹਾ ਸੀ ਕਤਲੋਗਾ, ਬਿਲਕੁਲ ਵੀ ਜਿੱਥੇ ਸਿੱਖ ਲੱਗਦਾ ਨੂੰ ਖਤਮ ਕਰੀ ਜਾਓ, ਜਿੱਥੇ ਸਿੱਖ ਲੱਗਦਾ ਖਤਮ ਕਰੀ ਜਾਓ। ਸਮਾਂ ਆ ਗਿਆ ਸੀ ਉਹ ਲਖਪਤ ਰਾਏ ਦੀਵਾਨ ਦੇ ਕਹਿਣ ਤੇ ਸਿੱਖ ਨੂੰ ਹੁਕਮ ਨਹੀਂ ਸੀ ਅੰਮ੍ਰਿਤਸਰ ਪਹੁੰਚਣ ਦਾ। ਜਿਹੜਾ ਜਾਂਦਾ ਸੀ ਕੋਈ ਪਰਿਕਰਮਾ 'ਚ ਮਾਰ ਦਿੰਦੇ ਸੀ, ਕੋਈ ਰਾਹ ਵਿੱਚ ਸ਼ਹੀਦ ਕਰ ਦਿੰਦੇ ਸੀ। ਸਮੇਂ ਦੇ ਨਾਲ ਬੜਾ ਚਿਰ ਹੋ ਗਿਆ, ਦਰਬਾਰ ਸਾਹਿਬ ਕੋਈ ਅਕਾਲ ਤਖਤ ਸਾਹਿਬ ਇਕੱਠ ਨਾ ਹੋ ਸਕਿਆ। ਭਾਈ ਮਨੀ ਸਿੰਘ ਜੀ ਨੇ ਸੁਬੇਗ ਸਿੰਘ ਲਾਹੌਰੀਏ ਨੂੰ ਵਿੱਚ ਪਾਇਆ, ਜ਼ਕਰੀਆ ਖਾਨ ਤੱਕ ਗੱਲ ਪਹੁੰਚਾਈ ਵੀ ਬੜਾ ਚਿਰ ਹੋ ਗਿਆ, ਸੰਗਤ ਨੇ ਦਰਸ਼ਨ ਨਹੀਂ ਕੀਤੇ, ਕੋਈ ਇਕੱਠ ਨਹੀਂ ਹੋਇਆ, ਨਾ ਦੀਵਾਲੀ ਨਾ ਦੁਸ਼ਹਿਰਾ। ਦੁਸ਼ਹਿਰੇ ਤੇ ਖਾਲਸਾ ਦਰਬਾਰ ਲੱਗਦਾ ਹੁੰਦਾ ਸੀ, ਸਰਬੱਤ ਖਾਲਸਾ ਦੀਵਾਲੀ ਤੇ ਇਕੱਠਾ ਹੁੰਦਾ ਸੀ, ਨਹੀਂ ਹੋ ਸਕਿਆ। ਇੱਕ ਸਰਬੱਤ ਖਾਲਸਾ ਇਕੱਠਾ ਹੋ ਲੈਣਾ। ਉਹਨਾਂ ਨੇ ਕੋਈ ਸ਼ਰਤ ਰੱਖੀ ਕਿ 10,000 ਰੁਪਈਆ ਲਵਾਂਗੇ। ਇਹਨਾਂ ਦਾ ਕੋਈ ਗੱਲ 10,000 ਰੁਪਈਆ, ਇਹ ਵੀ ਵੇਖੋ ਸਿੱਖ ਦੀ ਪ੍ਰੀਤ। ਅੱਜ 10,000 ਰੁਪਈਆ ਤੇ ਹਰ ਬੰਦਾ ਜੇਬਾਂ ਵਿੱਚ ਲੱਖਾਂ ਰੁਪਈਆ ਪਾਈ ਫਿਰਦਾ, ਉਦੋਂ ਤੇ 100 ਰੁਪਈਆ ਨਹੀਂ ਸੀ। 10,000 ਆਖਿਆ ਤੇ ਇੱਕ ਪਲ ਵਿੱਚ ਹਾਂ ਕੀਤੀ, ਕਿਉਂ ਕਿ ਸਾਨੂੰ ਦਰਬਾਰ ਸਾਹਿਬ ਦੇ ਦਰਸ਼ਨ ਦਿਦਾਰੇ ਹੋ ਜਾਣ। 10,000 ਵੀ 10 ਲੱਖ ਵੀ ਦੇਣਾ ਪਵੇ ਤੇ ਕੋਈ ਗੱਲ। ਕਿੰਨੀ ਪ੍ਰੀਤ ਉਸ ਵੇਲੇ ਤਾਂ 10,000 ਮੈਂ ਸਮਝਦਾ, ਅੱਜ ਤਾਂ 10 ਕਰੋੜ ਹੋਏਗਾ ਕਿਤੇ ਇੱਕ ਪਲ ਵਿੱਚ ਕਹਿ ਦਿੱਤਾ। ਪਰ ਸਰਕਾਰ ਦੀ ਬੇਈਮਾਨੀ ਸੀ। ਭਾਈ ਮਨੀ ਸਿੰਘ ਜੀ ਨੇ ਹੁਕਮਨਾਮੇ ਭੇਜੇ, ਸਰਬੱਤ ਖਾਲਸਾ ਇਕੱਠਾ ਹੋਵੋ, ਪੰਥ ਵਾਸਤੇ ਵਿਚਾਰਾਂ ਕਰੀਏ, ਧਰਮ ਵਾਸਤੇ ਵਿਚਾਰਾਂ ਕਰੀਏ। ਪਰ ਉਸ ਵੇਲੇ ਫਿਰ ਇਹਨਾਂ ਨੇ ਲਾਹੌਰ ਬਹਿ ਕੇ ਵਿਚਾਰ ਕੀਤੀ ਵੀ ਸਿੱਖ ਇਕੱਠੇ ਹੋ ਲੈਣ। ਇਕੱਠੇ ਹੁੰਦੇ ਆ ਤੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਘੇਰਾ ਪਾ ਕੇ ਇੱਕੋ ਦਮ ਹਮਲਾ ਕਰੋ ਤੇ ਸਾਰੇ ਪੰਥ ਨੂੰ ਖਤਮ ਕਰੋ, ਸਾਰੇ ਪੰਥ ਨੂੰ ਖਤਮ ਕਰੋ। ਜਿਸ ਵੇਲੇ ਇਹ ਪਤਾ ਭਾਈ ਸਾਹਿਬ ਨੂੰ ਲੱਗਾ, ਉਹਨਾਂ ਫਿਰ ਹੁਕਮਨਾਮੇ ਲਿਖੇ, ਕੋਈ ਨਾ ਆਵੇ। ਪਰ ਹੋਇਆ ਕੀ, ਹੁਕਮਨਾਮੇ ਪਹੁੰਚਦਿਆਂ ਵੀ ਟਾਈਮ ਲੱਗਾ। ਕੁਝ ਸੰਗਤ ਆਈ, ਜਿਹੜੀ ਸੰਗਤ ਆਈ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਉਹਨਾਂ ਦੇ ਸਿਰ ਲਾ ਲਾ ਕੇ ਟੰਗੇ ਗਏ। ਜਿਹੜੇ ਇਸ਼ਨਾਨ ਕਰਦੇ ਸੀ ਉਦੋਂ ਪਰਿਕਰਮਾ ਦੇ ਆਲੇ ਦੁਆਲੇ ਰੁੱਖ ਹੁੰਦੇ ਸੀ, ਉਹਨਾਂ ਰੁੱਖਾਂ ਦੇ ਨਾਲ ਸਿੱਖਾਂ ਦੇ ਸਿਰ ਲਾ ਲਾ ਕੇ ਧੜ ਵੱਖਰੇ ਤੇ ਸਿਰ ਵੱਖਰੇ ਟੰਗੇ ਗਏ। ਹੁਣ ਇਕੱਠ ਤੇ ਕੋਈ ਹੋਇਆ ਨਾ, ਸ਼ਹਾਦਤਾਂ ਬਹੁਤ ਹੋਈਆਂ, ਫਿਰ ਵੀ ਰੋਕਣ ਦੇ ਬਾਵਜੂਦ ਵੀ ਸ਼ਹਾਦਤਾਂ ਹੋਈਆਂ। ਫਿਰ ਸੁਨੇਹਾ ਆ ਗਿਆ ਲਾਹੌਰ ਤੋਂ, 10,000 ਰੁਪਈਆ ਜਮ੍ਹਾਂ ਕਰਾਓ। ਭਾਈ ਮਨੀ ਸਿੰਘ ਜੀ ਕਹਿੰਦੇ ਨੇ ਅਸੀਂ ਆਨਾ ਕਿਸੇ ਦਾ ਰੱਖਦੇ ਨਹੀਂ ਤੇ ਵਾਧੂ ਕਿਸੇ ਨੂੰ ਦਿੰਦੇ ਨਹੀਂ, ਕਿਉਂਕਿ ਇਕੱਠ ਕਰਨ ਦੀ ਗੱਲ ਹੋਈ ਸੀ, ਇਕੱਠ ਤੇ ਹੋਇਆ ਹੀ ਨਹੀਂ। ਤੁਹਾਡੀ ਇਹ ਨੀਤ, ਮਾੜੀ ਨੀਤ ਕਰਕੇ ਬਸ ਉਹ ਚਾਹੁੰਦੇ ਸੀ, ਕਿਉਂਕਿ ਭਾਈ ਮਨੀ ਸਿੰਘ ਜੀ ਉਹਨਾਂ ਦੀ ਅੱਖ ਵਿੱਚ ਰੜਕਦੇ ਸੀ। ਇਹੋ ਹੀ ਇੱਕ ਬੰਨ ਬੰਨਿਆ ਨਾ, ਜਿਹੜੇ ਬੰਨ ਕੇ ਬੈਠੇ ਬਜ਼ੁਰਗ ਜਿਹੜੇ, ਇਹਨੂੰ ਖਤਮ ਕਰੋ। ਵੇਖੋ ਇਹ ਸਮੇਂ ਨਾਲ ਪੰਥ ਨੂੰ ਖਤਮ ਕਰਨ ਵਾਸਤੇ ਕਿੱਦਾਂ ਸਰਕਾਰਾਂ ਵਿਅਵਸਥਾ ਬਣਾਉਂਦੀਆਂ। ਬਿਲਕੁਲ ਵੇਖੋ 90 ਸਾਲ ਦਾ ਬਜ਼ੁਰਗ ਹੈ, ਇਹਨੂੰ ਕਹਿੰਦੇ ਆ ਕਿ ਜਿਹੜਾ ਆਪਣਾ ਅਹੁਦਾ ਹੈ ਨਾ, ਉਹਦੀ ਅਜ਼ਮਤ ਨੂੰ ਸਾਂਭ ਕੇ ਰੱਖਣਾ, ਜ਼ਿੰਮੇਵਾਰੀ। ਅਹੁਦੇ ਦਾ ਮਤਲਬ ਸਿਰਫ ਅਹੁਦਾ ਨਹੀਂ ਹੁੰਦਾ ਵੀ ਆਪਾਂ ਚੌੜੇ ਹੋ ਕੇ ਬਹਿ ਦੇਣਾ ਉੱਥੇ। ਉਹ ਅਹੁਦਾ ਜਿਹੜੀ ਮੰਗ ਕਰਦਾ ਪਿਆ ਨਾ, ਕੋਈ ਲਾਲਚ ਵਾਸਤੇ ਉਹਦਾ ਥੋੜਾ ਲਿਆ ਸੀ, ਕੋਈ ਮਾਇਆ ਇਕੱਠੀ ਕਰਨ ਵਾਸਤੇ ਉਹਦਾ, ਜਾਂ ਆਪਣੀ ਸੋਭਾ ਕਰਾਉਣ ਵਾਸਤੇ ਉਹਦਾ। ਅਹੁਦਾ ਤੇ ਪਦਵੀ ਉਹ ਧਰਮ ਦੀ ਬਰਕਰਾਰੀ ਵਾਸਤੇ, ਗੁਰੂ ਦਾ ਨਿਸ਼ਾਨ ਸਾਹਿਬ ਉੱਚਾ ਰੱਖਣਾ। ਸਿਰ ਹੁਣੇ ਲੱਥ ਜੇ ਤੇ ਭਾਵੇਂ ਘੜੀ ਨੂੰ ਲੱਥ ਜੇ, ਸਿਰ ਦੀ ਪਰਵਾਹ ਨਹੀਂ। ਉੱਥੇ ਤੇ ਆਹ ਗੱਲ ਸੀ, ਇਹ ਖੇਡ ਸੀ। ਤੇ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਡਟੇ ਨੇ। ਵੇਖੋ 90 ਸਾਲ ਦੀ ਉਮਰ ਦੇ ਵਿੱਚ ਡਟੇ। ਕਿ ਉਸ ਵੇਲੇ
ਗੁਰੂ ਤੇ ਸਿੱਖ ਦਾ ਨਾਂ ਲੈਣ ਵਾਲੇ ਨੂੰ ਵੀ ਜਿੰਦਾ ਨਹੀਂ ਸੀ ਰਹਿਣ ਦਿੰਦੇ। ਗੁੜ ਲਫ਼ਜ਼ ਜਿਹੜਾ ਨਾ, ਗੁੜ ਲਫ਼ਜ਼ ਨੂੰ ਵੀ ਬਦਲ ਦਿੱਤਾ ਸੀ ਵੀ ਉਹਨੂੰ ਭੇਲੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਵੀ ਗੁੜ ਵੀ ਨਾ ਕੋਈ ਗੁੜ ਨਾ ਕਹੋ, ਭੇਲੀ ਕਹੋ। ਭੇਲੀ ਕਹੋ। ਕਿ ਗੁੜ ਤੋਂ ਵੀ ਗੁਰੂ ਚੇਤੇ ਆਊ। ਇਹ ਇਦਾਂ ਦਾ ਭਿਆਨਕ ਸਮਾਂ ਅਸੀਂ ਸੋਚ ਵੀ ਨਹੀਂ ਸਕਦੇ ਵੀ ਸਾਡੇ ਵੱਡ ਵਡੇਰਿਆਂ ਤੇ ਉਦੋਂ ਕੀ ਬੀਤ। ਓਏ ਹੋਏ, ਉਹ ਫਿਰ ਵੀ ਚੜ੍ਹਦੀ ਕਲਾ ਦੇ, ਫਿਰ ਵੀ ਚੜ੍ਹਦੀ ਕਲਾ ਜਦੋਂ ਪਰਵਾਨਾ ਆ ਗਿਆ, ਹਾਂਜੀ, ਵੀ ਤੁਸੀਂ ਮਾਇਆ ਜਮਾ ਨਹੀਂ ਕਹੀ ਕਰਾਈ, ਲਾਹੌਰ ਪੇਸ਼ੀ ਆ ਤੁਹਾਡੀ, ਉਹ ਤੇ ਇੱਕ ਐਵੇਂ ਘੜਿਆ ਘੜਾਇਆ ਫਰਮਾਨਾ ਸੀ ਵੀ ਭਾਈ ਮਨੀ ਸਿੰਘ ਜੀ ਨੂੰ ਅਸੀਂ ਨਹੀਂ ਜਾਣਦੇ। ਇਹਦੇ ਤੋਂ ਬਾਅਦ ਪੰਥ ਫੇਰੂ ਫੇਰੂ ਹੋ ਜਾਏਗਾ। ਪਰ ਸ਼ਾਇਦ ਉਹ ਇਹ ਨਹੀਂ ਸੀ ਜਾਣਦੇ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਤੇ ਵਾਹਿਗੁਰੂ ਕਰਤੇ ਪੁਰਖ ਦੀ ਫੌਜ ਆ, ਕਿਸੇ ਬੰਦੇ ਦੀ ਫੌਜ ਤੇ ਮਰ ਜਾਊਗੀ। ਅਕਾਲ ਪੁਰਖ ਨੇ ਵੀ ਖਤਮ ਨਹੀਂ ਹੋਣਾ ਤੇ ਅਕਾਲ ਪੁਰਖ ਦੀ ਫੌਜ ਵੀ ਖਤਮ ਨਹੀਂ। ਇੱਕ ਦੋ ਇੱਕ ਚੜ੍ਹੰਦੀਆਂ, ਪਤਾ ਨਹੀਂ ਗੁਰੂ ਸਾਹਿਬ ਕਿਹਦੇ ਵਿੱਚੋਂ ਦੀ ਵਿਚਰ ਕੇ ਸੇਵਾ ਲੈ ਲੈਂਦੇ ਆ। ਕਿਹਦੇ ਚੋਂ ਉਹ ਤਾਂ ਕੁਝ ਵੀ ਕਰ ਸਕਦਾ। ਕੀੜਾ ਥਾਪ ਦੇਹ ਪਾਤਸ਼ਾਹੀ। ਬਿਲਕੁਲ ਬਿਲਕੁਲ, ਇਹੋ ਗੱਲ ਇਹਨੂੰ ਕੀ ਕਰ ਸਕਦੇ। ਘਰ ਦੀ ਅਜ਼ਮਤ ਇਹ ਹੀ ਹੈ, ਕਿਸੇ ਤੇ ਵੀ ਹੱਥ ਰੱਖ ਕੇ ਸੇਵਾ ਲੈ। ਬਿਲਕੁਲ, ਇਹ ਛੋਟੇ ਜਿਹੇ ਜੀਵ ਦੇ ਉੱਤੇ ਵੀ ਕਿਰਪਾ ਕਰਦੇ ਤੇ ਉਹ ਕਿਤੇ ਦਾ ਕਿਤੇ ਹੋ ਜਾਂਦਾ। ਫਿਰ ਉਹ ਸਮਾਂ ਆ ਗਿਆ ਸੀ ਜੀ, ਲਾਹੌਰ, ਭਾਈ ਮਨੀ ਸਿੰਘ ਜੀ ਦੇ 3 ਭਰਾ ਨਾਲ ਬੰਨ ਕੇ ਲੈ ਕੇ ਗਏ, ਕੁਝ ਸਿੱਖਾਂ ਨੂੰ ਹੋਰ ਵੀ ਲੈ ਕੇ ਗਏ। ਬੜਾ ਉੱਥੇ ਜਾ ਕੇ ਆਖਿਆ ਤੁਹਾਨੂੰ ਬਿਲਕੁਲ ਛੱਡ ਦਿੰਦੇ ਆ, ਜੋ ਤੁਸੀਂ ਕਹੋ 10,000 ਤੁਹਾਡੇ ਕੋਲ ਕੀ ਲੈਣਾ, ਹਜ਼ਾਰਾਂ ਰੁਪਇਆ ਜਗੀਰਾਂ ਤੁਹਾਡੇ ਨਾਲ ਲਾ ਦਿੰਦੇ ਆ, ਛੱਡੋ ਤੁਸੀਂ ਆ ਕਿਰਪਾਨ ਲਾ ਦਿਓ, ਕੇਸ ਕਟਾਓ ਤੇ ਮੁਸਲਮਾਨ ਬਣੋ, ਇਸਲਾਮ ਧਰਮ ਕਬੂਲ ਕਰੋ ਤੇ ਸਭ ਕੁਝ ਤੁਹਾਡੇ ਹਵਾਲੇ ਕਰ। ਭਾਈ ਮਨੀ ਸਿੰਘ ਜੀ ਨੇ ਸਾਰੀਆਂ ਚੀਜ਼ਾਂ ਨੂੰ ਠੋਕਰ ਮਾਰ ਕੇ, ਵੀ ਕਿਹੜੇ ਰਾਜ ਦੀ ਤੁਸੀਂ ਗੱਲ ਕਰਦੇ, ਸਾਡੇ ਘਰ ਵਿੱਚ ਤੇ ਗੱਲ ਇਹ ਚੱਲਦੀ ਆ ਵੀ ਰਾਜ ਨਾ ਚਾਹੂੰ ਮੁਕਤ ਨਾ ਜਾਹੂੰ, ਮਨਪ੍ਰੀਤ ਚਰਨ ਕਮਲਾ। ਜਿਹੜੀ ਉੱਥੇ ਪ੍ਰੀਤ ਜੁੜੀ ਹੋਈ ਆ ਕਲਗੀ ਵਾਲੇ ਨਾਲ, ਇਹ ਫਿੱਕੀ ਨਹੀਂ ਪੈਣੀ ਚਾਹੀਦੀ। ਇਹੋ ਜਿਹੇ ਰਾਜ ਤੇ ਕਈ ਆਏ। ਖਾਲਸਾ ਪੰਥ ਰਾਜ ਮੰਗਦਾ ਨਹੀਂ, ਇਹ ਰਾਜ ਦੇਣ ਵਾਲੇ, ਇਹ ਤੇ ਦਾਤਾ। ਖਾਲਸਾ ਦਾਤਾ, ਇਹ ਰਾਜ ਨਹੀਂ ਮੰਗਦਾ ਕਿ ਇਹ ਰਾਜ ਦਾ ਦਾਨੀ ਹੈ, ਰਾਜ ਦਾ ਦਾਤਾ। ਬਿਲਕੁਲ, ਦੇਖੋ ਗੱਲ ਕਿੱਡੀ ਵੱਡੀ ਹੈ ਕਿ ਰਾਜ ਨਾ ਚਾਹੋ ਮੁਕਤ ਨਾ ਚਾਹੋ। ਇਹ ਪੰਕਤੀ ਤਾਂ ਇੱਕੋ ਹੀ ਹੈ ਗੁਰੂ ਕੀ ਬਾਣੀ ਦੀ, ਪਰ ਇਹਦਾ ਅਰਥ ਕਿਤੇ ਆਪਣੇ ਜ਼ਿਹਨ 'ਚ ਵਿੱਚ ਲੈ ਕੇ ਆਣ ਕੇ ਵੇਖੀਏ, ਮਹਿਸੂਸ ਕਰੀਏ। ਅੱਜ ਤਾਂ ਰਾਜ ਦੇ ਵਾਸਤੇ ਸਭ ਕੁਝ ਦਾਅ 'ਤੇ ਲੱਗਦਾ ਪਿਆ। ਉਹ ਆਪਾਂ ਉਹਨਾਂ ਗੁਰਸਿੱਖਾਂ ਤੋਂ ਕੁਝ ਸਿੱਖ ਲਈਏ, ਜਿਨ੍ਹਾਂ ਨੂੰ ਰਾਜ ਮਿਲਦਾ ਪਿਆ ਸੀ, ਥਾਲੀ 'ਚ ਪਿਆ ਮਿਲਦਾ ਪਿਆ ਸੀ। ਉਹਨਾਂ ਸਾਹਿਬਜ਼ਾਦਿਆਂ ਤੋਂ ਸਿੱਖ ਲਈਏ, ਛੋਟੇ ਛੋਟੇ ਸਾਹਿਬਜ਼ਾਦਿਆਂ ਤੋਂ ਸਿੱਖ ਲਈਏ, ਰਾਜ ਥਾਲੀ 'ਚ ਪਿਆ ਸੀਗਾ। ਜੇ ਬਜ਼ੁਰਗ ਆਖੇ ਕੋਈ ਵੀ ਚਲੋ ਉਹਦੀ ਉਮਰ ਹੋ ਗਈ ਸੀ 90 ਸਾਲ ਉਮਰ, ਉਹ 7 9 ਸਾਲ ਆਪਣੀਆਂ ਧੀਆਂ ਅੱਗੇ ਖੜੀਆਂ ਕਰਦੇ ਸੀ ਉਹਨਾਂ ਨੂੰ। ਤੁਸੀਂ ਪਛਾਣ ਵੇਖੋ, ਦੁਸ਼ਮਣਾਂ ਤੇ ਕੀ ਗਲਾਈ ਪਾਤਸ਼ਾਹ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ, ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ ਇਹ ਸੇਵਕਾਂ ਦੀ ਕੌਮ ਅੱਜ ਮੰਗਦੀ ਏ ਜਥੇਦਾਰੀਆਂ। ਸੋਚੀਏ ਸੰਗਤ ਜੀ, ਅੱਜ ਇਹ ਦਿਨ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ, ਉਹਨਾਂ ਦੇ ਖਾਨਦਾਨ ਦੀ ਸ਼ਹਾਦਤ ਨੂੰ ਚੇਤੇ ਕਰਦੇ ਪਏ, ਕੋਈ ਗੁਣ ਲੈ ਲਈਏ ਅੱਜ। ਜੀ ਭਾਈ ਸਾਹਿਬ ਜੀ। ਫਿਰ ਬਹੁਤ ਉਹਨਾਂ ਨੇ ਲਾਲਚ ਦੇ ਕੇ ਦਬਕਿਆਂ ਨਾਲ ਵੀ ਸਭ ਕੁਝ ਵੇਖ ਲਿਆ ਜੀ, ਪਰ ਜਿਹਦੇ ਰੋਮ ਰੋਮ ਵਿੱਚ ਬਾਪੂ ਕਲਗੀ ਵਾਲੇ ਦੀ ਪ੍ਰੀਤ ਵਸੀ ਸੀ, ਉਹਦੇ ਉੱਤੇ ਕੁਝ ਅਸਰ ਹੋ ਸਕਦਾ ਸੀ। ਜਾਂ ਕਹੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾ, ਜਾਂ ਕਾ ਸਤਿਗੁਰ ਪੂਰਾ। ਉਹ ਸਾਰੀ ਸ੍ਰਿਸ਼ਟੀ ਉਹਦੇ ਵਸ ਵਿੱਚ ਹੋ ਜਾਂਦੀ ਹੈ। ਵਸਤਾ ਭਾਵ ਭਈ ਐਸਾ ਗੁਰਮੁਖ ਜਿਹਦੇ ਉੱਤੇ ਆਪਣੇ ਗੁਰੂ ਕੇ ਪਿਆਰ ਦਾ ਰੰਗ ਚੜਿਆ ਹੋਇਆ ਨਾ, ਉਹਦੇ ਉੱਤੇ ਮਾਇਆ ਅਸਰ ਨਹੀਂ ਪਾ ਸਕਦਾ। ਉਹਦੇ ਉੱਤੇ ਜ਼ਮੀਨ ਜਗੀਰਾਂ ਰਾਜ ਭਾਗ ਉਹਨੂੰ ਆਪਣੇ ਪਿੱਛੇ ਨਹੀਂ ਲਾ ਸਕਦੇ, ਕਿਉਂਕਿ ਉਹਦੇ ਵਾਸਤੇ ਤੋਸ਼ਨ ਹੈ, ਇਹ ਤਾਂ ਕੁਛ ਵੀ ਨਹੀਂ। ਸਾਰੀ ਸ੍ਰਿਸ਼ਟੀ ਇਸ ਤਰ੍ਹਾਂ ਵਸ ਵਿੱਚ ਹੋ ਜਾਂਦੀ, ਕਿਉਂਕਿ ਉਹਨਾਂ ਨੂੰ ਗੁਰੂ ਦੇ ਸਮ ਬਰਾਬਰ ਹੋਰ ਕੁਝ ਦਿਸਦਾ ਹੀ। ਉਹਨਾਂ ਸਭ ਚੀਜ਼ ਨੂੰ ਠੋਕਰ ਮਾਰ ਕੇ ਆਖਿਆ, ਜੋ ਤੁਸੀਂ ਕਰਨਾ ਚਾਹੁੰਦੇ ਹੋ ਕਰੋ। ਕਾਜੀ ਨੇ ਘੜਿਆ ਘੜਾਇਆ ਫੈਸਲਾ ਦੇ ਕੇ ਆਖਿਆ, ਇਸ ਕਾਫਰ ਨੂੰ ਇਹਦਾ ਬੰਦ ਕੱਟ ਕੇ ਖਤਮ ਕਰ ਦਿੱਤਾ। ਬੜੇ ਖਿੜੇ ਮੱਥੇ ਹੱਸ ਕੇ ਉਹ ਸਜ਼ਾ ਪ੍ਰਵਾਨ ਕੀਤੀ। ਹਾਂ, ਇੱਥੇ ਹੋਰ ਵੇਖੋ, ਲਾਹੌਰ ਦੀ ਸੰਗਤ ਨੇ ਉਸ ਫੈਸਲੇ ਨੂੰ ਰੋਕਣ ਵਾਸਤੇ 5000 ਰੁਪਇਆ ਇਕੱਠਾ ਕਰਕੇ ਉਸ ਵੇਲੇ ਲਿਆਂਦਾ। 5000 ਰੁਪਇਆ ਬੜੀ ਵੱਡੀ ਰਕਮ ਸੀ ਉਸ ਵੇਲੇ ਦੀ। ਬਿਲਕੁਲ, ਉਸ ਵੇਲੇ ਦਾ 5000 ਕੋਈ ਛੋਟੀ ਰਕਮ ਆ।
5000 ਰੁਪਈਆ ਪੇਸ਼ ਕਰਨਾ ਉਸ ਵੇਲੇ। ਔਰ ਜੇ ਉਹ ਨਹੀਂ ਮੰਨਦੇ ਤੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਨਿਕਲਿਆ ਸੀ ਕਿ ਇਹ ਉਹ ਕਹਿ ਰਹੇ ਸੀ ਨਾ ਵੀ ਸਿੱਖੀ ਛੱਡ ਦਿਓ, ਅਸੀਂ 5000 ਕੀ ਹੋਰ ਜਿੰਨੇ ਕੋਈ ਵੀ ਤੁਹਾਨੂੰ ਦੇ ਦੇਣੇ। ਤੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਇਹੋ ਬੋਲ ਨਿਕਲਦਾ ਸੀ ਕਿ ਇਹ ਦੇਹ ਕਿਹਦੀ ਵਿਚਾਰੀ ਹੈ, ਕਈ ਵਾਰੀ ਦੇਹ ਮਿਲੀ ਆ, ਦੇਹ ਹੋ ਸਕਦਾ ਮੁੜ ਕੇ ਵੀ ਮਿਲ ਜਾਵੇ, ਪਰ ਇਹ ਕੋਈ ਜ਼ਰੂਰੀ ਨਹੀਂਗਾ ਕਿ ਮੁੜ ਕੇ ਸਿੱਖੀ ਵੀ ਪ੍ਰਾਪਤ ਹੋਵੇ। ਸਿੱਖੀ ਵਿੱਚ ਰਹਿੰਦਿਆਂ ਹੀ ਇਹ ਸਰੀਰ ਛੁੱਟ ਜਾਵੇ ਤੇ ਇੱਥੇ ਹੀ ਪਰਵਾਨਗੀ। ਉਸ ਤੋਂ ਬਾਅਦ ਉਹ ਗੁਰੂ ਕਾ ਲਾਲ ਅੰਤਰ ਧਿਆਨ ਹੋ ਕੇ ਬਹਿ ਗਿਆ। ਨਖਾਸ ਚੌਂਕ ਦੇ ਵਿੱਚ ਉਹਨਾਂ ਨੂੰ ਬਿਠਾਇਆ ਗਿਆ। ਇੱਕ ਲੱਕੜ ਦਾ ਮੁੱਢ ਲਿਆ ਕੇ ਰੱਖਿਆ ਤੇ ਜਲਾਦ ਨੇ ਟੋਕਾ ਲਿਆਂਦਾ ਤੇ ਸ਼ਹਿਰ ਦੇ ਲੋਕਾਂ ਨੂੰ ਇਕੱਠਾ ਕੀਤਾ ਵੀ ਆਓ ਤੁਹਾਨੂੰ ਦੱਸੀਏ ਜਿਹੜਾ ਕੋਈ ਸਰਕਾਰ ਦੇ ਵਿਰੁੱਧ ਬੋਲੇ ਉਹਦਾ ਹਾਲ ਅਸੀਂ ਕੀ ਕਰਦੇ। ਤਮਾਸ਼ਗੀਰ ਲੋਕ ਵੀ ਆਏ, ਸ਼ਰਧਾ ਵਾਲੇ ਵੀ ਆਏ, ਪਰ ਉਹਨਾਂ ਨੇ ਤਮਾਸ਼ਾ ਕੀ ਵਿਖਾਉਣਾ ਸੀ? ਜਿਹੜਾ ਤਮਾਸ਼ਾ ਫਿਰ ਭਾਈ ਮਨੀ ਸਿੰਘ ਜੀ ਨੇ ਵਿਖਾਇਆ ਲੋਕੀ ਖਰਾਬ। ਉੱਥੇ ਇੱਕ ਵਿਦਵਾਨ ਲਿਖਦਾ ਜਦੋਂ ਉਹਨੇ ਪਹਿਲਾ ਟੋਕਾ ਗੁੱਟ ਤੇ ਮਾਰਿਆ, ਉਹ ਬਜ਼ੁਰਗ ਬਾਪੂ ਕਹਿੰਦਾ ਨਹੀਂ ਤੂੰ ਆਪਣੇ ਮਾਲਕ ਦਾ ਹੁਕਮ ਨਹੀਂ ਮੰਨਦਾ। ਮੈਂ ਆਪਣੇ ਮਾਲਕ ਦਾ ਹੁਕਮ ਮੰਨਣ ਆਇਆ, ਤੂੰ ਕਿਉਂ ਨਹੀਂ ਮੰਨਦਾ? ਕਹਿੰਦਾ ਜੀ ਹੁਕਮ ਕੀ ਹੈ? ਕਹਿੰਦਾ ਤੈਨੂੰ ਹੁਕਮ ਨਹੀਂ ਹੋਇਆ ਵੀ ਬੰਦ ਕੱਟਣਾ? ਪਹਿਲਾ ਬੰਦ ਤੇ ਸ਼ੁਰੂ ਹੁੰਦਾ ਅੰਗੂਠੇ ਦੀ ਗੰਢ ਤੋਂ, ਫਿਰ ਅਗਲਾ ਟੋਕਾ ਦੂਜੀ ਗੰਢ ਤੇ ਮਾਰ, ਫਿਰ ਇਹਨਾਂ ਪੋਟਿਆਂ ਨੂੰ ਇੱਕ ਇੱਕ ਕਰਕੇ ਕੱਟ, ਫਿਰ ਗੁੱਟ ਦੀ ਵਾਰੀ ਆਉਣੀ ਹੈ। ਉਹ ਹੈਰਾਨ ਹੋ ਗਿਆ ਜਲਾਦ। ਕਹਿੰਦਾ ਬਾਪੂ ਕੀ ਸਰੂਰ ਇੰਨੇ ਟੋਕੇ ਝੱਲ ਲੇਗਾ? ਓਏ ਹੋਏ ਇੰਨੇ ਟੋਕੇ ਝੱਲ ਲੇਗਾ ਤੂੰ ਬਾਪੂ? ਬਾਪੂ ਅੱਗੋਂ ਜਿਹਦੇ ਅੰਦਰ ਸ਼ਬਦ ਸੀ, ਜਿਹਦੇ ਅੰਦਰ ਗੁਰੂ ਸੀ ਬੈਠਾ, ਕਿਸੇ ਵਿਦਵਾਨ ਨੇ ਲਿਖਿਆ, ਉਹ ਕਹਿੰਦਾ ਤੂੰ ਤੇ ਜਾਣਦਾ ਹੀ ਨਹੀਂ ਬਾਪੂ ਨੂੰ, ਤੇ ਤੂੰ ਜਾਣਦਾ ਹੀ ਨਹੀਂ। ਇਸ ਬਾਪੂ ਦੇ ਅੰਦਰ ਇੱਕ ਹੋਰ ਬਾਪੂ ਬੈਠਾ ਹੋਇਆ, ਤੂੰ ਕੀ ਜਾਣੇ? ਉਹ ਵਿਦਵਾਨ ਲਿਖਦਾ, ਕਹਿੰਦਾ ਭਾਈ ਸਾਹਿਬ ਜੀ ਕਹਿੰਦੇ ਨੇ ਚੱਲ ਕਾਤਲ ਅੱਜ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਇੱਕ ਤੂੰ ਤੇ ਇੱਕ ਮੈਂ, ਦੋਵਾਂ ਨੂੰ ਦੁਨੀਆ ਵੇਖੂਗੀ, ਤਮਾਸ਼ਾ ਇਹੋ ਜਿਹਾ ਲੱਗੂਗਾ ਵੀ ਰਹਿੰਦੀ ਦੁਨੀਆ ਤੱਕ ਤੇਰਾ ਤੇ ਤਮਾਸ਼ਾ ਲੋਕੀ ਯਾਦ ਕਰਦੇ। ਚੱਲ ਕਾਤਲ ਅੱਜ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਕੀ ਤਮਾਸ਼ਾ ਲਾਵਾਂਗੇ? ਉਹ ਕਹਿੰਦੇ ਆ ਅੰਗ ਅੰਗ ਮੇਰੇ ਤੇ ਜਦੋਂ ਟੋਕਾ ਤੂੰ ਚਲਾਏਂਗਾ, ਫਿਰ ਬੰਦ ਕੱਟ ਕੇ ਮੇਰਾ ਧਰਤੀ ਉੱਤੇ ਵਿਛਾਏਗਾ ਤੇ ਦਰਦ ਪਿਆਲੇ ਦੁੱਖਾਂ ਵਾਲੇ ਅਸੀਂ ਜਾਮ ਵਾਂਗ ਪੀ ਜਾਵਾਂਗੇ। ਚੱਲ ਕਾਤਲ ਅੱਜ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂ। ਲੋਕਾਂ ਵਾਸਤੇ ਦੁੱਖ ਹੋਊਗਾ ਤੇ ਮੈਂ ਏਦਾਂ ਛਕ ਜਾਵਾਂਗਾ ਜਿੱਦਾਂ ਕੋਈ ਸ਼ਰਬਤ ਦਾ ਪਿਆਲਾ, ਏਦਾਂ ਦੁੱਖ ਨੂੰ ਪੀ ਜਾਵਾਂ। ਹੈਰਾਨ ਸੀ ਵੀ ਦੁੱਧ ਵਰਗਾ ਚਿੱਟਾ ਦਾੜਾ ਬਾਪੂ ਦਾ, 90 ਸਾਲ ਉਮਰ ਆ, ਇਹਦੇ ਵਰਗੇ ਬਜ਼ੁਰਗ ਮੰਜੀ ਤੇ ਪਏ ਹਿਲਦੇ ਨਹੀਂ ਤੇ ਇਹਦੇ ਮੂੰਹ ਤੇ ਚੜ੍ਹਦੇ ਸੂਰਜ ਵਰਗੀ ਲਾਲੀ ਆ। ਕੀ ਹੈ ਇਹਦੇ ਅੰਦਰ? ਕੀ ਹੈ ਇਹਦੇ ਅੰਦਰ? ਕੀ ਆ ਬਾਪੂ ਤੈਨੂੰ ਕਿਹਨੇ ਇੰਨੀ ਸਿੱਖਿਆ ਦਿੱਤੀ ਆ? ਤੇ ਉਹ ਫਿਰ ਭਾਈ ਸਾਹਿਬ ਸਿੰਘ ਸਾਹਿਬ ਜੀ ਕਹਿੰਦੇ ਆ ਕਿ ਜਾਰੜੇ ਦਾ ਸਾਨੂੰ ਸੱਥਰ ਚੰਗਾ ਜਿਸ ਮਾਹੀ ਨੇ ਗਾਇਆ ਹੈ, ਸੂਲ ਸਰਾਹੀ ਖੰਜਰ ਪਿਆਲਾ ਜਿਸ ਨੇ ਆਖ ਸੁਣਾਇਆ ਹੈ। ਉਸ ਮੁਰਸ਼ਦ ਦੇ ਚੇਲੇ ਆ ਅਸੀਂ ਸੱਚ ਕਰਕੇ ਦਿਖਲਾਵਾਂਗੇ। ਚੱਲ ਕਾਤਲ ਅੱਜ ਰਲ ਮਿਲ ਦੋਵੇਂ ਅਜਬ ਤਮਾਸ਼ਾ ਲਾਵਾਂਗੇ। ਹੁਣ ਤੈਨੂੰ ਦੱਸਾਂਗੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਕੀ ਹੁੰਦੇ ਨੇ। ਅੱਜ ਤੇਰਾ ਟੋਕਾ ਥੱਕ ਜਾਏਗਾ, ਇਹ ਮਨੀਆਂ ਨਹੀਂ ਹੋ ਥੱਕਣਾ। ਉਹਨਾਂ ਫਿਰ ਟੋਕੇ ਚਲਾਉਣੇ ਸ਼ੁਰੂ ਕੀਤੇ। ਗੁਰੂ ਕੀ ਲਾਲ ਦੀ ਰਸਨਾ ਤੋਂ ਮੂੰਹ ਤੋਂ ਨਿਕਲਿਆ ਆਦ ਗੁਰੈ ਨਮଃ, ਆਦ ਗੁਰੈ ਨਮঃ, ਸ੍ਰੀ ਗੁਰਦੇਵ ਨਮঃ। ਉਹ ਸ਼ਲੋਕ ਸੁਖਮਨੀ ਸਾਹਿਬ ਜੀ ਦਾ ਸ਼ੁਰੂ ਹੋ ਗਿਆ। ਉਹ ਕੱਟਦੇ ਜਾਂਦੇ ਆ, ਗੁਰੂ ਕਾ ਲਾਲ ਬਾਣੀ ਨੂੰ ਪੜ੍ਹੀ ਜਾਂਦੇ ਨੇ, ਇੱਕ ਰਸ ਪੈਰਾਂ ਦੀਆਂ ਗੰਢਾਂ ਕੱਟੀਆਂ ਗਈਆਂ, ਗਿੱਟੇ ਗੋਡੇ ਲੱਤਾਂ ਬਾਹਾਂ ਵੱਖਰੇ ਹੋਏ, ਪਰ ਬਾਣੀ ਸੀ ਕਰਕੇ ਹਾਏ ਕਰਕੇ ਨਹੀਂ ਪੜ੍ਹੀ ਜਾ ਰਹੀ। ਬਾਣੀ ਇੱਕ ਰਸ ਚੱਲ ਰਹੀ ਆ ਜਿਵੇਂ ਟੋਕਾ ਕਿਸੇ ਹੋਰ ਸਰੀਰ ਤੇ ਚੱਲ ਰਿਹਾ। ਉਹ ਤੁਹਾਨੂੰ ਤੁਹਾਡੀਆਂ ਕਮਾਈਆਂ। ਫਿਰ ਉਹ ਸਮਾਂ ਆ ਗਿਆ, ਸੇਵਕ ਕੀ ਓੜਕ ਨਿਭੇ ਪ੍ਰੀਤ। ਸਮਾਂ ਆਇਆ, ਆਖਰੀ ਬੰਦ ਰਹਿ ਗਿਆ ਸੀ ਗਰਦਨ ਦਾ। ਟੁੱਕਣ ਵਾਲੇ ਦਾ ਜੀ ਨਹੀਂ ਸੀ ਕਰਦਾ ਟੁੱਕਣ ਨੂੰ, ਉਹ ਵੀ ਇੱਕ ਕਿਸੇ ਦੇ ਹੁਕਮ ਵਿੱਚ ਸੀ ਵੀ ਏਦਾਂ ਦਾ ਤਾਂ ਮੈਂ ਕਦੀ ਕੋਈ ਜੀ ਨਹੀਂ ਵੇਖਿਆ ਜਿਹੜਾ ਕਹਿ ਕੇ ਕਵੇ ਵੀ ਨਿੱਕੇ ਟੋਟੇ ਕਰ। ਉਹ ਟੋਟੇ ਕਰ ਕਰਕੇ ਟੋਕਰੀ ਵਿੱਚ ਪਾਈ ਗਿਆ। ਗੁਰੂ ਕਾ ਲਾਲ ਟੋਟੇ ਕੜਾਈ ਗਿਆ। ਉਧਰੋਂ ਸੁਖਮਨੀ ਸਾਹਿਬ ਦਾ ਅਜੇ ਭੋਗ ਵੀ ਪੂਰਾ ਨਹੀਂ ਪੈਂਦਾ, ਆਖਰੀ ਬੰਦ ਧਾਉਣ ਦਾ ਸੀ। ਗਰਦਨ ਤੇ ਫਿਰ ਖਲੋ ਕੇ ਉਹਨੇ ਟੋਕਾ ਮਾਰਿਆ, ਜਿਹਦੇ ਨਾਲ ਸਿਰ ਵੱਖਰਾ ਹੋ ਗਿਆ ਤੇ ਧੜ ਵੱਖਰਾ ਹੋ ਗਿਆ। ਉਹ ਗੁਰੂ ਕੇ ਬਚਨ ਪੂਰੇ ਕਰ ਗਿਆ।
ਕਿ ਸੂਰਜ ਕਿਰਨ ਮੇਰੇ ਓਹੋ ਜਲ ਕਾ ਜਲ ਹੂਆ ਰਾਮ ਹੂੰ ਦੀ ਜੋਤ ਰਲੀ ਸੰਪੂਰਨ ਥੀ ਆਰਾਮ ਉਹ ਜੀਵਨ ਮੁਕਤ ਤੁਰੇ ਫਿਰਦੇ ਸੀ ਮਰ ਕੇ ਮੁਕਤੀ ਲੱਭਣ ਵਾਲੇ ਲੋਕ ਨਹੀਂ ਸੀ ਆਹਾ ਉਹ ਨਹੀਂ ਸੀ ਮਰ ਕੇ ਮੁਕਤੀ ਉਹ ਤਾਂ ਪਹਿਲਾਂ ਹੀ ਮੁਕਤ ਸੀਗੇ ਮੁਕਤੀਆਂ ਉਹ ਆਪ ਦੇਣ ਵਾਲੇ ਐਸੇ ਮਹਾਨ ਸੂਰਬੀਰ ਯੋਧੇ ਕਈ ਸਮਾਂ ਬਹਿ ਕੇ ਉਹਨਾਂ ਦੀਆਂ ਗਾਥਾ ਕਰਦੇ ਰਹੀਏ ਅਸੀਂ ਕਦੀ ਪੂਰਾ ਨਹੀਂ ਕਰ ਸਕਦੇ ਬਿਲਕੁਲ ਅਜੇ ਤਾਂ ਆਪਾਂ ਅੱਖਰ ਉਹਨਾਂ ਦੀ ਵਡਿਆਈ ਵਾਸਤੇ ਫਿੱਕਾ ਪੈ ਜਾਂਦਾ ਬਿਲਕੁਲ ਇਹ ਤਾਂ ਆਪਾਂ ਲਫ਼ਜ਼ਾਂ ਦੇ ਵਿੱਚ ਹੀ ਬਿਆਨ ਕਰ ਦਿੱਤਾ ਜੇ ਕਿਤੇ ਇਹਨੂੰ ਮਹਿਸੂਸ ਕਰਨ ਲੱਗ ਪਈਏ ਮੈਨੂੰ ਲੱਗਦਾ ਸਾਡੇ ਕੋਲ ਮਹਿਸੂਸ ਵੀ ਨਹੀਂ ਹੋਣਾ ਸਾਡੇ ਕੋਲ ਮਹਿਸੂਸ ਵੀ ਨਹੀਂ ਹੋਣਾ ਸਾਡੀ ਹਸਤੀ ਬੜੀ ਕਮਜ਼ੋਰ ਹੈ ਗੁਰੂ ਕਿਰਪਾ ਕਰੇ ਅਸੀਂ ਉਹਨਾਂ ਵੱਡਿਆਂ ਦੀਆਂ ਬਾਤਾਂ ਐਵੇਂ ਸਾਂਝੀਆਂ ਕਰਦੇ ਰਹੀਏ ਕੁਝ ਨਾ ਕੁਝ ਕਣੀ ਜਿਸ ਭਾਂਡੇ ਦੇ ਵਿੱਚ ਘਿਓ ਪੈਂਦਾ ਨਾ ਥੋੜ੍ਹੀ ਬਹੁਤੀ ਥੰਧਿਆਈ ਲੱਗ ਹੀ ਜਾਂਦੀ ਹੈ ਬਿਲਕੁਲ ਥੰਧਿਆਈ ਰਹਿ ਜਾਂਦੀ ਹੈ ਸੋ ਉਹਨਾਂ ਦੀ ਥੰਧਿਆਈ ਵੀ ਰਹਿ ਗਈ ਨਾ ਤੇ ਸਾਡਾ ਮੈਨੂੰ ਲੱਗਦਾ ਉਹਨੇ 'ਚ ਹੀ ਸਰ ਜਾਣਾ ਸਾਡਾ ਜੀਵਨ ਉਹਨੇ 'ਚ ਹੀ ਬਦਲ ਜੇ ਸਤਿਗੁਰ ਕਿਰਪਾ ਕਰਨ ਸੋ ਸਜਦਾ ਹੈ ਉਹ ਸਾਰੇ ਖਾਨਦਾਨ ਨੂੰ ਸਜਦਾ ਮਾਵਾਂ ਧੀਆਂ ਭੈਣਾਂ ਉਹਨਾਂ ਦੇ ਬਜ਼ੁਰਗ ਸਭ ਨੂੰ ਸਜਦਾ ਹੈ ਜਿਨ੍ਹਾਂ ਨੇ ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਸਿੱਖ ਕੌਮ ਦੀ ਪੱਗ ਨੂੰ ਸਦਾ ਹੀ ਉੱਚਿਆਂ ਰੱਖਿਆ ਸੋ ਇੱਥੇ ਹੀ ਆਗਿਆ ਲੈਣੇ ਸੰਗਤ ਜੀ ਆਪ ਜੀ ਪਾਸੋਂ ਫਤਿਹ ਅਰਜ਼ ਕਰਦੇ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।